ਲੇਕਿਨ ਲਾਲਾ ਜੀ ਨਾਲ ਲੈ ਕੇ ਜਿਹੜਾ ਤੁਹਾਡੇ ਮੇਰੇ ਲਾਲਾ ਜੀ ਐ ਛਲ ਰੁਕੀ ਹੈ ਲੜਕੇ ਖੈਰ ਕਿਉਂ ਲਾਲਾ ਜੀ ਲੈ ਜਾਓ ਇਹਨੂੰ ਨਾਲ ਮੈਂ ਨਹੀਂ ਸਿੱਖਿਆ ਯਾਰ ਭਾਈ ਮਿੱਠੇ ਅਗਲੇ ਨੂੰ ਗੱਲਾਂ ਕਰਨ ਡਿਆ ਤੁਸੀਂ ਸਾਰੇ ਭਰਾਵਾਂ ਨੇ ਕੜਾਈਆਂ ਲੈ ਲੈ ਬਾਹ ਛੋਟੀ ਵੱਡੀ ਕੀਤੀ ਹੋਈ ਵੇਲਾਂ ਦੇਣ ਲੱਗੇ ਵੀ ਆਟੇ ਤੁਸੀਂ ਜਦੋਂ ਕਿਤੇ ਲਾੜੇ ਤੇ ਵੇਲ ਦਿੰਦੇ ਨਹੀਂ ਉਹ ਸ਼ੇਖ ਆ ਉਹ ਤੇ ਹਰ ਸ਼ੇਖ ਕੱਢਦਾ ਇਹ ਹਕੀਮ ਕੋ ਗਿਆ ਹੈ ਤੇ ਇਹਨੇ ਕਿਹਾ ਹਕੀਮ ਸਾਹਿਬ ਮੇਰੇ ਹਕੀਮ ਕਹਿੰਦਾ ਮੈਂ ਸਮਝ ਗਿਆ अस्सलाम वालेकुम जी नाज़रीन टी टाइम में खुश आमदीद लाइट बंद है जी भाजी लाइट बंद हो गई है शो करन लग्या ते ਹੁਣ ਜਿੱਦਾਂ ਵੀ ਇਹਨੂੰ ਕਬੂਲ ਫਰਮਾਓ ਤੁਸੀਂ ਮੇਰੇ ਨਾਲ ਜਨਾਬ ਸ਼ੇਖ ਕਾਸਮ ਸਾਹਿਬ ਵੈਲਕਮ ਕਾਸਮ ਸਾਹਿਬ ਕੀ ਹਾਲ ਚਾਲ ਠੀਕ ਠਾਕ ਹੋ ਸਾਡੇ ਨਾਲ ਹੋਣੀ ਚੈਨੀ ਕਾਲੂ ਮਿੱਠਾ ਤੇ ਮੇਰਾ ਯਾਰ ਲਾਲਾ ਤੇ ਅਸੀਂ ਬੈਠੇ ਆ ਦਾਨਿਸ਼ ਸਾਹਿਬ ਦੀ ਤਬੀਅਤ ਖਰਾਬ ਆ ਜਿਹਨਾਂ ਨੂੰ ਠੰਡ ਲੱਗ ਗਈ ਹੈ ਅਬਾਸ ਸਾਹਿਬ ਆਏ ਨਹੀਂ ਠੀਕ ਹੈ ਜੀ ਤੇ ਬਸ ਅਸੀਂ ਫਿਰ ਬੈਠੇ ਆ ਤੇ ਅਸੀਂ ਹੁਣ ਕਿਹਾ ਚਲੋ ਕਰ ਲਈਏ ਕਿੱਧਰੋਂ ਤੂੰ ਲਾਹੌਰੋਂ ਫਿਰਦਾ ਫਰਾਉਂਦਾ अच्छा ये बड़ी ਇੰਜ ਕਰਕੇ ਕੋ ਬੈਠਾ ਤੁਸੀਂ ਤਾਂ क्योंकि ये बड़ी कंफर्टेबल था और ये सिर्फ अगले हिस्से जमीन पे रख हाँ हाँ मुझे ना ये दो चीजें जमीन पे रख अच्छा, मुझे नहीं वैसे ही बैठ जैसे बैठा था लेकिन यार आ दे ਐ ਵੇਖੋ ਨਾ अच्छा ऐसे ऐसे मुझे ना यानी आगे हो थोड़ा अच्छा अच्छा ओके ऐसे हाँ आ चीजें जमीन हाँ, पे हाँ, अच्छा नहीं कुर्सी शुर्सी मेरे लिए अगर रखवा देते वो मैं कर रहा हूँ वो मैं कर रहा हूँ इंशाल्लाह बहुत जल्द ना यहाँ पे एक अच्छा सेटअप बनने वाला है फिर तू आया करेगा हफ्ते में आ जाया करेगा बिल्कुल डन डन अच्छा जी हाँ हाँ वादा ਹੁਣ ਨਹੀਂ ਅੜਿਆ ਦੇਖ ਹੋਰ ਕੀਤਾ ਮੈਂ ਤੁਹਾਨੂੰ ਕਿਹਾ ਸੀ ਇੱਕ ਗੱਲ ਤੁਸੀਂ ਮੇਰੀ ਗੱਲ ਜ਼ਿਹਨ 'ਚ ਰੱਖਣਾ ਇਦਾਂ ਦਾ ਜਿਹੜਾ ਹੁੰਦਾ ਨਾ ਫਾਲਟ ਬੰਦੇ 'ਚ ਹਮੇਸ਼ਾ ਉਦੋਂ ਅੜੇਗਾ ਜਦੋਂ ਜਜ਼ਬਾਤੀ ਹੋ ਕੇ ਤੇਜ਼ ਗੱਲ ਕਰਨ ਲੱਗੇਗਾ ਜਦੋਂ ਕੋਈ ਕਿਸੇ ਨਾਲ ਬਹਿਸ ਕਰਦਾ ਹੋਏਗਾ ਜਦੋਂ ਇਹਨੂੰ ਹੋਏਗਾ ਕਿ ਮੈਂ ਇਸ ਗੱਲ ਦਾ ਜਵਾਬ ਜਲਦੀ ਦੇਵਾਂ ਉਦੋਂ ਅੜੇਗਾ ਨਾਰਮਲ ਗੱਲ ਕਰਦੇ ਇਦਾਂ ਦਾ ਬੰਦਾ ਕਦੀ ਨਹੀਂ ਅੜੇਗਾ ਮੇਰਾ ਕਜ਼ਨ ਆ ਉਹ ਅੜਦਾ ਵਾ ਉਹਦੇ ਕੋ ਅੱਧੇ ਘੰਟੇ ਦੀ ਕਵਾਲੀ ਸੁਣ ਲਓ ਪੂਰੀ ਨਹੀਂ ਅੜੇਗਾ ਕਿਉਂਕਿ ਉਹ ਰਿਲੈਕਸ ਬੈਠੇ ਨਾ ਨਾਰਮਲ ਬੈਠੇ ਨੇ ਹਾਂਜੀ ਜਿੱਥੇ ਹੀ ਉਹ ਕਿਸੇ ਨੂੰ ਕਰੇਗਾ ਕਿ ਤੈਨੂੰ ਮੈਂ ਉੱਥੇ ਸ਼ੁਰੂ ਹੋ ਜਾਏ ਉੱਥੇ ਅੜ ਗਿਆ ਇਹਦਾ ਵੀ ਸੇਮ ਹਿਸਾਬ ਇਹਦੀ ਇੱਕ ਇਹ ਲੌਜੀਕ ਹੁੰਦੀ ਮੈਂ ਦੇਖਿਆ ਇਦਾਂ ਦਾ ਹਿਸਾਬ ਕਿਤਾਬ ਨਹੀਂ ਸ਼ੇਖ ਸਾਹਿਬ ਬਾਹਰ ਬੈਠੇ ਵੀ ਨਹੀਂ ਅੜੇ ਉਸਤਾਦ ਜੀ 1% ਨਹੀਂ ਅੜੇ ਉਹੀ ਕਹਿ ਰਿਹਾ ਨਾ ਕਿ ਜਿੰਨੀ ਦੇਰ ਤੱਕ ਨਾਰਮਲ ਗੱਲ ਕਰੇਗਾ ਨਾ ਕਿ ਵੀ ਮੈਂ ਗੱਲ ਕਰਨੀ ਹੈ ਯਕਦਮ ਨਹੀਂ ਉਦੋਂ ਅੜੇਗਾ ਜਦੋਂ ਇਹ ਹੋਏਗਾ ਕਿ ਨਾ ਕਿ ਵੀ ਮੈਂ ਮਤਲਬ ਗੱਲ ਕੀਤੀ ਅੱਛਾ ਆਪੀ ਜਵਾਬ ਦੇਤਾ ਆਪੀ ਬੋਲੀ ਗਿਆ ਉਦੋਂ ਨਹੀਂ ਅੜੇਗਾ ਇਦਾਂ ਹੀ ਜ਼ਬਾਨ ਦੇ ਪੱਟੇ ਇਹਨਾਂ ਦੇ ਆਰਡਰ ਤੇ ਨਹੀਂ ਚੱਲਦੇ ਇਹ ਅੜੇਗਾ ਉਦੋਂ ਜਦੋਂ ਇੱਕ ਮਿਸਾਲ ਆ ਕੋਈ ਬੰਦਾ ਚੱਲਾ ਵਾ ਤੇ ਇਹਨੇ ਆਵਾਜ਼ ਮਾਰਨੀ ਆ ਕਿ ਵੀ ਉਹ ਸੱਚ ਯਾਰ ਇੱਕ ਮਿੰਟ ਆ ਵੀ ਚੀਜ਼ ਲੈ ਆਈ ਤੇ ਉਹ ਤੁਰ ਪਿਆ ਤਾਂ ਉਦੋਂ ਕਹੇਗਾ ਚੋਰੀ ਦੇ ਨੂੰ ਜਿਹੜਾ ਗਿਆ ਹੁੰਦਾ ਉਹ ਵਾਪਸ ਆ ਕੇ ਕਹਿੰਦਾ ਆਨੋ ਭਾਜੀ ਤੈਨੂੰ ਕਹਿੰਦਾ ਆ ਵੀ ਲਿਆਉਣਾ ਸੀ ਹਾਲਾਂਕਿ ਇੱਕ ਅੜਦਾ ਨਹੀਂ ਜੇ ਫੌਰਨ ਗੱਲ ਦੱਸ ਦੇਣੀ ਚਾਹੀਦੀ ਨਹੀਂ ਉਹ ਜਦੋਂ ਮੈਂ ਤੈਨੂੰ ਦੇਖ ਰਹੀ ਕਦੀ ਤੂੰ ਗੌਰ ਕਰ ਲਈ ਤੂੰ ਉਦੋਂ ਜ਼ਿਆਦਾ ਅੜੇਗਾ मैं इसी वजह से ना टेक्स्ट करता हूँ वॉइस नोट सेंड ही नहीं करता मैं ਅੱਲਾ ਹਾਂ ਟੈਕਸ ਕਰਦਾ यस ਨਹੀਂ ਤੂੰ ਕਦੀ ਗੌਰ ਕਰੀ ਤੇ ਮੈਂ ਤਰੀਕਾ ਦੱਸਾਂ ਤੂੰ ਇਹ ਜ਼ਿਹਨ 'ਚ ਰੱਖਣਾ ਵਾ ਕਿ ਰਿਲੈਕਸ ਮੈਂ ਕੋਈ ਮੈਨੂੰ ਰੌਲਾ ਨਹੀਂ ਕੋਈ ਮੈਨੂੰ ਜਲਦੀ ਨਹੀਂ ਵੇਖੀ ਤੂੰ ਨਹੀਂ ਅੜੇਗਾ ਇਹ ਤੂੰ ਦਿਮਾਗ 'ਚ ਰੱਖਣੀ ਗੱਲ ठीक ਵੌਇਸ ਮੈਸੇਜ ਕਰਨਾ ਨਾ ਤੇ ਤੂੰ ਇੰਜ ਕਰਨਾ ਕਿ ਵੀ ਕੋਈ ਰੌਲਾ ਨਹੀਂ ਮੈਂ ਕਰਾਂ ਨਾ ਕਰਾਂ ਅਗਲਾ ਟਕੇ ਦਾ ਅਗਲਾ ਬੰਦਾ ਨਹੀਂ ਹੈਗਾ ਤੂੰ ਇਹ ਸਮਝ ਠੀਕ ਹੈ ਤੇ ਤੂੰ ਕੋਈ ਚੱਕਰ ਨਹੀਂ ਮੈਨੂੰ ਕੋਈ ਤੇ ਤੂੰ ਆਰਾਮ ਨਾਲ ਸਾਰਾ ਕੁਝ ਕਹਿ ਦੇਗਾ ਹਾਂ ठीक है डन डन ਹੁਣ ਤੂੰ ਗੱਲ ਕਰ ਕਿ ਬਿਲਕੁਲ ਤੈਨੂੰ ਕੋਈ ਲੋੜ ਨਹੀਂ कोई मसला नहीं ठीक है ਹਾਂ रिलैक्स ਰਿਲੈਕਸ ਆ ਵੀ ਤੂੰ ਨਾ ਵੀ ਕਰੇ ਮੈਨੂੰ ਕੋਈ ਭਾਰ ਨਹੀਂ ਨਾ ਵੀ ਜਵਾਬ ਦੇਵੇ ਕੋਈ ਨਹੀਂ ਕਦੋਂ ਆਇਆ ਤੂੰ मैं आज ही आया हूँ लाहौर से हाँ ਹਾਂ हाँ हाँ ਤੇ ਇਕੱਲਾ ਹੀ ਆਇਆ ਕਿ ਨਾਲ ਕੋਈ ਆਇਆ नहीं नहीं मेरी बेगम आई थी उनको मैं शादी पे छोड़ कर इधर आ गया ਹਾਂ ਹੁਣ ਜਦੋਂ ਮੈਂ ਸਵਾਲ ਕਰਦਾ ਨਾ ਤੂੰ ਉਹਦਾ ਜਵਾਬ ਦੇਣ ਵਾਸਤੇ ਬੋਲਦਾ ਉਹ ਵੀ ਨਹੀਂ ਤੂੰ ਸੋਚਣਾ ਤੂੰ ਈਜ਼ੀ ਹੋ ਕੇ ਇੰਜ ਕਰ ਹੁਣ ਤੂੰ ਮੈਨੂੰ ਪੁੱਛ ਕੇ ਅਕੇਲੇ ਆਇਆ ਕਿ ਸਾਥ ਕੋਈ ਆਇਆ हाँ अच्छा मुझे पता है आप ਹਾਂਜੀ ਬਾਤ ਰਹਿਣ ਦੇ ਆ ਜਾਓ ਰਹਿਣ ਦਿਓ। ਹੋ ਗਿਆ ਤੇਰਾ ਫੇਲ ਆ ਹੋ ਗਿਆ ਤੁਹਾਡਾ ਵੀ ਕੁੜੀ ਫੇਲ ਆ ਜਨਾਬ हाँ, आप ਹੋ ਗਿਆ अकेले आए हैं या फिर कोई ਨਹੀਂ ਨਹੀਂ ਇਹ ਵੀ ਤੇਰੇ ਦਿਮਾਗ 'ਚ ਇਹ ਆ ਗਿਆ ਕਿ ਮੈਂ ਇੰਜ ਕਰਾਂ ਤੇ ਮੈਂ ਹੁਣ ਸਵਾਲ ਕਰਨਾ ਇਹ ਵੀ ਨਹੀਂ ਰੱਖਣਾ ਦਿਮਾਗ 'ਚ ये भी ਉਸਤਾਦ ਜੀ ਇਦਾਂ ਵਿਚਾਰਾ ਸਾਦਾ ਫੀਲ ਹੋਊਗਾ ਬਿਲਕੁਲ ਕੋਈ ਕੱਖ ਨਹੀਂ ਰੱਖਣਾ ਦਿਮਾਗ 'ਚ ਤੂੰ ਕਿ ਵੀ ਮੈਂ ਕੋਈ ਇਹਨੂੰ ਸਵਾਲ ਕਰਨਾ ਜਾਂ ਮੈਂ ਐਂਕਰ ਆ ਜਾਂ ਨਾ ਮਿੱਟੀ ਵੀ ਅਗਲ ਮੈਂ ਨਾ ਵੀ ਕਹਾਂ ਕੋਈ ਨਹੀਂ ਹਾਂ हाँ ठीक है ठीक ਹਾਂ ਹੁਣ ਹਾਂ ਸਵਾਲਾ ਕਰੇ ਤਾਂ ਤੁਹਾਡੇ ਜ਼ਿਹਨ ਚ ਆ। पूछे कुछ मेरे से ਹਾਂ ਲਓ ਤੂੰ ਇਦਾਂ ਦੀਆਂ ਸ਼ਰਟਾਂ ਕਿਉਂ ਪਾਉਣਾ ਫੁੱਲ ਬੂਟੇ ਤੇ ਇਹ ਉਹ ਫਲਾਣੇ ਹੁਣ ਆਰਾਮ ਉਸੇ ਟਾਈਮ ਜਵਾਬ ਦੇਣਾ ਈਜ਼ੀ ਆਰਾਮ ਨਾਲ ਜਦੋਂ ਤੇਰਾ ਦਿਲ ਕਰੇ ਉਦੋਂ ਜਵਾਬ ਦੇ ਠੀਕ ਹੈ। ਹਾਂ ਇਦਾਂ ਦੀਆਂ ਸ਼ਰਟਾਂ ਤੂੰ ਕਿਉਂ ਪਾਉਣਾ ਵੀ ਤੇਰੀਆਂ ਸ਼ਰਟਾਂ ਮਸ਼ਹੂਰ ਨੇ ਵੀ ਤੇ ਦਿਵਾਣੇ ਬਣੇ ਨੇ
ਵੱਡੇ ਵੱਡੇ ਫੁੱਲ ਬੜੇ ਨੇ, ਮੈਨੂੰ ਦੂਰੋਂ ਪਤਾ ਲੱਗਦਾ ਕਿ ਸ਼ੇਖ ਕਾਸਮ ਵਾਲੀਆਂ ਸ਼ਰਟਾਂ ਨੇ। ਇਹਦੀ ਵਜ੍ਹਾ ਕੀ ਹੈ? अच्छा इतना भी नहीं रिलैक्स होना है नहीं आपने कहा फिर दिल करे दो जवाब। चलो जी, चलो। मेरा दिल नहीं कर रहा अभी। ਖਾਸ ਸਾਹਿਬ ਤੁਹਾਡੇ ਤਿੰਨਾਂ ਜਵਾਬਾਂ 'ਚ ਸ਼ੋਰ ਨਾ ਹੋਏ ਵੇ मेरा नहीं दिल कर रहा अभी ਇਹ जवाब ਜੁੱਤੀ देने ਆ ਜਰਾਬਾਂ ਕਿਦਾਂ ਦੀਆਂ ਪਾਈਆਂ ਮੈਂ ਆਲਾ ਚੂੜੀਆਂ ਚੜਾਈਆਂ ਪੈਰਾਂ ਤੇ ਇਹ ਕੀ ਹੋਇਆ ਵਾ का। ये स्टाइल है फैशन फैशन। ਸਟਾਈਲ ਨਹੀਂ ਹੈ ਮਿਠਾਈ ਰਬਟਾ ਪਾਈਆਂ ਜਾ ਮਾਸ਼ਾਅੱਲਾ। अच्छा जी ਹਾਏ ਹਾਏ चलो ਬਾਕੀ ਬਹੁਤ ਪਿਆਰਾ। ਹੁਣ ਠੀਕ ਹੈ ਤਾਂ ਈਜ਼ੀ ਹੈ हाँ मैं इजी इजी। ਨਾਲੇ ਨੱਕ ਦੇਖਿਆ ਲੱਗਦਾ ਚੂਹਾ ਝੋਕੇ ਪਾਣੀ ਪੀਂਦੇ ਨਹੀਂ ਹਾਂ यार जुगते नहीं मारनी आज प्लीज प्लीज। मैं ਸਤਾਜੀ ਮੈਂ ਕਿਹਾ ਸ਼ੇਖ ਸਾਹਿਬ ਸਿਗਰਟ आपके ਪੀਂਦੇ साथ हूं मैं। हाँ हाँ ਮੈਂ ਕਿਹਾ ਸ਼ੇਖ ਸਾਹਿਬ ਸਿਗਰਟ ਪੀਂਦੇ ਕਹਿੰਦੇ ਨਹੀਂ ਮੈਂ ਕਿਹਾ ਫਿਰ ਕੁਦਰਤੀ ਕਾਸ਼ ਫਸਿਆ रिस्पेक्ट यार मैं रिस्पेक्टेबल बंदा हूँ मेरे से रिस्पेक्ट से बात। ਆ ਹੁਣ ਅੜੇ ਆ ਹਾਂ ਹੁਣ ਨਹੀਂ ਅੜੇ ਐਂ ਦਿਖਾਉਣਾ ਸੀ ਮੈਂ ਅੱਛਾ ਨਹੀਂ ਨਹੀਂ ਯਾਰ ਸਾਡਾ ਗੈਸਟ ਆ ਮਹਿਮਾਨ ਆ ਸਾਡਾ ਨੀਂਦ ਦਾ ਮਿੱਠੇ ਤੇ ਸਦਾਤੇ ਕਰੋ ਤੁੰਨ ਕੇ ਕਰੋ ਕੋਈ ਗੱਲ। ਅੱਛਾ ਬੈਠਾ ਜਾ। ਅੱਛਾ ਲਾਲਾ ਤੂੰ ਸੁਣਾ, ਅੱਲਾ ਦਾ ਤੂੰ ਸ਼ੁਕਰ ਹੱਸੀ ਜਾ ਰਿਹਾ ਮਤਲਬ ਕਿ ਤੈਨੂੰ ਠੀਕ ਠਾਕ ਫਸ ਸਭ ਠੀਕ ਆ? ਦੁਬਈ ਨਹੀਂ ਗਿਆ? ਦੁਬਈ ਜਾ ਰਹੇ ਇਨਸ਼ਾਅੱਲਾ 20-22 ਤਰੀਕ ਤੋਂ ਬਾਅਦ। ਅੱਲਾ ਖੈਰ ਕਰੇ। ਵਜ਼ਨ ਘਟ ਗਿਆ ਅੱਗੇ ਨਾਲੋਂ? ਤੁਹਾਡਾ ਨਹੀਂ ਮੈਂ ਮੇਰਾ ਤਾਂ ਆਪ ਜੋ ਕਰ ਰਿਹਾ ਸਾਨੂੰ ਵੀ ਦੇਈ ਜਾ ਯਾਰ ਕੀ ਮੇਰਾ ਤੇ ਸਾਜੀ ਸੁਭਾਨ ਅੱਲਾ ਹੋਇਆ ਪਿਆ। ਹਾਂ ये ਇਹ ਕਿਸ ਤਰ੍ਹਾਂ ਹੋਣਾ ਹੈ? वजन ਕਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਨਾ, ਇਹ ਮੇਰਾ ਹੋਰ ਹਿਸਾਬ ਦਾ ਵਧਿਆ ਸੀ। ਕਿਸ ਹਿਸਾਬ ਦਾ? ਮੈਂ ਤੁਹਾਨੂੰ ਦੱਸਦਾ, ਮੇਰਾ ਵਜ਼ਨ ਵਧਿਆ ਸੀ ਜਦੋਂ ਮੈਂ ਐਂਜ਼ਾਈਟੀ ਦੀ ਮੈਡੀਸਿਨ ਸ਼ੁਰੂ ਕੀਤੀ। ਉਹਦੇ ਨਾਲ ਵਧਿਆ। ਉਸ ਤੋਂ ਪਹਿਲਾਂ ਮੇਰਾ 75 ਐ ਸਮਾਰਟ ਬੱਚਾ ਟਾਈਪ ਸੀ। ਉਹ ਜਿਹੜੀ 3-4 ਸਾਲ ਖਾਦੀ ਨਾ ਉਹਦੇ ਨਾਲ ਵਧਿਆ ਨਹੀਂ ਕੱਲਾ, ਬੇਤਰਤੀਬਾ ਜਿਹਾ ਹੋ ਗਿਆ, फैल गया ਬੇਟਿੰਗ ਆ कम फैल। ਬੇਢੰਗਾ ਜਿਹਾ ਹੋ ਗਿਆ। ਹਾਂ ਇਦਾਂ ਹੀ ਹੈ। ਉਹ 4 ਸਾਲ ਬਾਅਦ ਜਦੋਂ ਮੈਂ ਉਹ ਛੱਡੀ ਹੈ ਨਾ, ਹੁਣ 6 ਮਹੀਨੇ ਹੋ ਗਏ ਨੇ, ਹਾਂ ਹੁਣ ਉਸੇ ਸਪੀਡ ਨਾਲ ਉਹ ਵਾਪਸ ਆ ਰਿਹਾ। ਆਪੇ ਹੀ ਮੈਂ ਕੁਝ ਵੀ ਨਹੀਂ ਕਰ ਰਿਹਾ ਆਪਣੀ ਜਗ੍ਹਾ ਤੇ ਕਿਉਂਕਿ ਮੇਰਾ weight, ਮੇਰੇ ਵਾਲਦ ਸਾਹਿਬ ਸੀ ਨਾ, ਯਾਨੀ ਜਦੋਂ ਉਹਨਾਂ ਦੀ ਡੈਥ ਹੋਈ ਨਾ, ਉਦੋਂ ਵੀ ਉਹਨਾਂ ਦਾ weight ਜ਼ਿਆਦਾ ਤੋਂ ਜ਼ਿਆਦਾ 65 ਕਿਲੋ 70 ਕਿਲੋ ਹੋਏਗਾ। ਸਹੀ ਔਰ ਸਮਾਰਟ ਐ ਪੇੜ ਨਾਲ ਲੱਗਾ ਉਹਦਾ ਵੀ, ਉਂਝ ਵੀ। ਤੇ ਉਹ ਮੇਰਾ ਜਿਹੜਾ ਸੀ ਨਾ, ਉਹ ਇੱਕ ਹਾਦਸਾ ਉਹਦੇ ਵਜ੍ਹਾ ਤੋਂ ਮੈਡੀਸਨ ਦੀ ਵਜ੍ਹਾ ਤੋਂ ਵਧਿਆ ਸੀ, ਤੇ ਵਧਿਆ ਵੀ ਬੇਢੰਗਾ ਸੀ। ਠੀਕ ਆ। ਮੇਰੇ 6 ਪੈਕ ਬਣੇ ਹੁੰਦੇ ਸੀ। अच्छा ਹੈ 6 ਪੈਕ ਬੇਸਿਕਲੀ ਮੰਜੀ ਤੇ ਪੁੱਠੇ ਸੌਂਦੇ ਸੀਗੇ ਉਹ ਢਿੱਡ ਤੇ ਛਾਪ ਜਾਂਦੇ ਸੀ ਲਓ ਜੀ ਮੇਰੀ ਗੱਲ ਸੁਣੋ, ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਸਿਰਫ ਨਾ ਇੰਨੀ ਜਿੱਦਾਂ ਬੋਡੀ ਬਿਲਡਰਸ ਹੁੰਦੇ ਨਾ, ਮੈਂ ਆਪਣੀ ਇੰਨੀ ਤਸਵੀਰ ਨਾ अभी के यार, वो दिखा नहीं, 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 अभी नहीं। ਅਭੀ ਨਹੀਂ ਯਾਰ ਪਈ ਉਹ ਮੈਂ ਉਹ ਐਸੇ ਕਰਕੇ ਨਾ ਉੱਪਰ ਸੇ ਬਣ ਜਾਂਦੀ ਹੈ। ਤੁਹਾਨੂੰ ਨਹੀਂ ਮੇਰੀ ਗੱਲ ਸੁਣ, ਮੈਂ ਤੁਹਾਨੂੰ ਇੰਜ ਕਰਕੇ ਨਾ 6 ਪੈਕ ਬੰਨਿਆ ਵੀ ਐਡਾ ਝੂਠ ਨਹੀਂ ਬਰਦਾਸ਼ਤ। 6 ਪੈਕ ਹਾਂ ਯਾਰ अगर आप कहते हैं ना 2 पैक 1 पैक फिर ठीक था। अभी 4 आपको नजर आएंगे। नीचे वाली जो बेली पे 2 होते हैं ना, वो नहीं है, वो बुझ गए। ऊपर वाले 4 मैं क्लियर दिखाऊंगा आपको जब मैं ਉਹ ਬੇਸਿਕਲੀ 6 ਪੈਕ ਨਹੀਂ ਧੁਨੀ ਤੇ ਡੋਰ ਫਿਰੀ ਆ ਉਹ ਕਿੰਨਾ ਕੋਈ ਤੂੰ ਕਹਿੰਦਾ ਨਾ ਮੈਂ ਕਪਲ ਚਮਾ ਛੋ ਚ ਜਾਣਾ ਮੈਂ ਕਾਮੇਡੀ ਮੈਸੇਜ ਤੋਂ ਅੰਦਰ ਲੈ ਕੇ ਜਾਂਦਾ ਆ ਤੂੰ ਤੇ ਗੱਲ ਕਰਨੀ ਹੈ, ਉਹਨਾਂ ਦੇ ਗਾੜਾਂ ਨੇ ਚੁੱਕ ਕੇ ਤੈਨੂੰ ਬਾਹਰ ਮਾਰਨਾ ਕਿ ਸਸਤੀ ਕਾਮੇਡੀ ਕਰਨ ਵਾਲਾ ਤੂੰ ਬੱਚਾ ਮਸਤ ਧੁਨੀ ਤੇ ਡੋਰ ਫਿਰੀ ਹੈ। 6 ਪੈਕ ਦੀ ਗੱਲ ਹੋ ਰਹੀ ਹੈ, ਆਹ ਤੇ ਬੜੀ ਗੱਲ ਆ। 6 ਪੈਕ ਦੀ ਗੱਲ ਹੋ ਰਹੀ ਹੈ, ਲੈਵਲ ਕੀ ਗੱਲ ਦਾ ਚੱਲ ਰਿਹਾ ਹੈ, ਉਸ ਹਿਸਾਬ ਨਾਲ ਕਾਮੇਡੀ ਕਰ, ਲੈਵਲ ਦੀ ਕਾਮੇਡੀ ਕਰ। ਇਹ ਧੁਨੀ ਤੇ ਡੋਰ ਫਿਰੀ ਆ ਤੇ ਆਹ ਜਿਹੜੀ ਗੱਲ अरे ਮਤਲਬ ਢਿੱਡ ਤੇ ਡੋਰ ਫਿਰੀ ਹੈ, ਇੰਨੀ ਬਰੀਕ ਜੀ ਡੋਰ ਹੁੰਦੀ ਹੈ, ਉਹਦਾ ਪੈਕ ਬਣ ਤੇ ਗਿਆ। ਐਡਾ ਵੱਡਾ 6 ਪੈਕ ਹੁੰਦਾ ਕਮ ਸੇ ਕਮ ਬਿਸਕੁਟ ਦੀ ਤੇ ਉਹ ਇੱਕ ਡੋਰ ਫਿਰੀ ਆ, ਤੇ ਉਹ ਡੋਰ ਫਿਰ ਕੇ ਉਹਦਾ ਅਗਰ ਨਿਸ਼ਾਨ ਵੀ ਬਣ ਗਿਆ ਹੋਵੇ ਉਹ 6 ਪੈਕ ਹੁੰਦਾ। ਲਾਲਾ ਜੀ ਤੁਸੀਂ ਦੱਸਿਓ ਜਰਾ ਮੈਂ ਕਿਹਾ ਡੋਰ ਫਿਰ ਕੇ ਨਾ ਖੁੱਲ ਕੇ ਪਾਸਾ ਜੋ ਹੋ ਗਿਆ ये तूने ना गलत बोला है। एक डोर नहीं फिरी 3 डोरे। जब 3 डोरे फिरेंगे ना तब 6 पैक बनेंगे। ऐसे बोलना दो डोरा इदां भरवाओ उस्ताद जी, 3 डोरा इदां भरवाओ फिर हाँ, बनता। ਚੱਲ ਤੂੰ ਡੋਰ ਦੀ ਗੱਲ ਕਰ ਲਈ ਹੈ, ਅੱਗੋਂ ਹੁਣ ਉਹਨਾਂ ਨੇ ਪਿੰਨੇ ਵੇਲੇ ਕਰਤੇ ਇਸ ਵਾਲੇ। ਅਰੇ ਆ ਉਹਦੀ ਆ ਵੇਖੋ ਜੈਕਟ, ਇਹ ਟੈਪ ਹੁੰਦੇ 6 ਪੈਕ। ਹਾਂ, ਇਸ ਤਰ੍ਹਾਂ, ਇਹ ਟੈਪ ਹੁੰਦਾ 6 ਪੈਕ। ਹੁਣ ਪਤਾ ਲੱਗਾ ਡੋਰ ਦਾ ਹਾਂ ਤੇ ਮੈਂ ਤੁਹਾਨੂੰ ਨਾ ਕੋਸ਼ਿਸ਼ ਕਰਾਂਗਾ ਕਿ ਮੈਂ ਹੁਣ ਜਦੋਂ ਨਾ ਜਾ ਕੇ ਨਾ, ਤੇ ਮੈਂ ਇੰਨੀ ਕਿ ਸਿਰਫ ਐ ਪੈਂਟ ਪਾ ਕੇ ਨਾ ਇੰਨੀ ਕਿ ਤੇ ਸਹੀ ਤਸਵੀਰ ਬਣਾਵਾਂ, ਉਹਦੇ 'ਚ ਤੁਹਾਨੂੰ ਨਜ਼ਰ ਆਉਣਗੇ 6 ਪੈਕ। ਇਹਨੂੰ ਯਾਰ ਸਾਨੂੰ ਕਿੱਦਾਂ ਪਤਾ ਲੱਗੇਗਾ? ਗੱਲ ਸੁਣ ਯਾਰ, AI ਤੇਰੇ ਸਾਹਮਣੇ ਬਣਾ ਲਾਂਗਾ ਨਾ। ਕੰਪਿਊਟਰ ਆ, ਸਾਇੰਸ ਆ, ਹਰ ਸ਼ੈ ਬਣ ਜਾਂਦੀ। ਮੈਂ ਆਪਣੇ ਬਣਾ ਦਾਂ 6 ਪੈਕ। ਤੇਰਾ ਨਾ 60 ਪੈਕਾਂ ਜਿੰਨਾ ਮਿਕਸ ਕਰਕੇ ਰੱਬ ਨੇ ਇੱਕੋ ਹੀ ਬਣਾਤਾ ਓਕੇ ਮੰਨ ਲਿਆ। ਤੇ ਜੇ ਇਹ ਬਣ ਜਾਏ ਤੇ ਫਿਰ ਹੈ। ਜੇ ਇਹ ਵੀ ਬਣ ਜਾਏ ਤੇ ਫਿਰ ਦੌਰ ਆ ਭਾਈ, ਸਾਇੰਸ ਆ, ਬਣ ਸਕਦੇ ਆ। ਸੌਰੀ ਇੱਕ ਮਿੰਟ ਗੱਲ ਸੁਣੋ, ਤੁਸੀਂ ਮੈਂ ਤੁਹਾਡੀ ਸਾਰੀ ਗੱਲ ਐਂਜ਼ਾਇਟੀ ਵਾਲੀ ਮੈਂ ਮੰਨੀ। ਮੰਨ ਲਈ ਮੇਰੀ ਨਾ। ਗੱਲ ਸੁਣ, ਅਗਲੀ ਵੀ ਸੁਣੇਗਾ ਨਾ, ਜੇ ਤੂੰ ਨਾ ਮੰਨੀ ਹੋਈ ਤੇ ਤੂੰ ਨਾ ਮੰਨੀ। ਚਲੋ ਠੀਕ ਆ, ਦੱਸੋ। ਸੁਣ ਤੇ ਲਾ ਨਾ। ਦੱਸੋ ਠੀਕ ਹੈ ਨਾ, ਖੱਬੇ ਹੱਥ ਚੂਹਾ ਖਲੋਤਾ ਹੁੰਦਾ। ਠੀਕ ਹੈ ਜੀ, ਹਾਂਜੀ ਮੈਂ ਆਪਕੇ ਸਾਥ ਹੂੰ ਇਹ ਸ਼ੋਅ ਮੁੱਕੇਗਾ। ਹਾਂਜੀ ਇਹਨਾਂ ਨੂੰ ਮੈਂ
ਤਸਵੀਰ ਉਹ ਭੇਜਾਂਗਾ ਠੀਕ। ਤੁਹਾਡੇ ਸਾਹਮਣੇ ਤੇ ਮੈਂ ਬਣਾ ਸਕਦਾ ਨਾ ਹਾਂਜੀ, ਹਾਂਜੀ। ਤੇਰੇ ਸਾਹਮਣੇ ਹਾਂ। ਯਾਨੀ ਇੱਥੇ ਬੈਠਾ ਬੈਠਾ ਮੈਂ ਖੜਾ ਹਾਂ ਮੈਂ ਕਹਾਂ ਲੈਟ ਬਾਲ ਇੱਥੇ ਹੀ ਸ਼ਰਟ ਲਾਵਾਂ ਤੂੰ ਆਪਣੇ ਹੱਥੀਆਂ 'ਚ ਤਸਵੀਰ ਖਿੱਚੇ ਉਹ ਤਸਵੀਰ ਤੂੰ ਵੇਖ ਲਵੇਂ ਕਿ ਹਾਂ ਤਸਵੀਰ ਆ ਸੇਵ ਵੀ ਕਰ ਲਵੇਂ ਸਹੀ ਹੈ। ਉਹ ਤਸਵੀਰ ਮੈਂ ਸ਼ੋਅ 'ਚ ਲਾ ਦੇਵਾਂ ਤੂੰ ਉਹਨੂੰ ਟੈਲੀ ਕਰ ਲਵੇਂ ਸੇਮ ਹੋਈ ਫਿਰ ਤੇ ਮੰਨੇਗਾ ਹਾਂ ਮੈਂ ਕਿਹਾ ਗੱਲ ਤੇ ਪੂਰੀ ਸੁਣ ਲੈ ਠੀਕ ਹੈ। ਸਹੀ ਗੱਲ ਮੈਂ ਇਹ ਨਹੀਂ ਕਿਹਾ ਕਿ ਮੈਂ ਤੁਹਾਡੇ ਤੋਂ ਵੀ ਚੋਰੀ ਨਹੀਂ ਨਹੀਂ ਤੂੰ ਆਪ ਤਸਵੀਰ ਖਿੱਚ ਮੈਂ ਕੋਲ ਲਾ ਦੇ ਇਹ ਇੱਥੋਂ ਐਂ ਤਸਵੀਰ ਖਿੱਚ ਕਿਉਂਕਿ ਮੈਂ ਕਿੰਨੀ ਵਾਰੀ ਵੇਖਿਆ ਕੱਪੜੇ ਬਦਲਦੇ ਆ ਯਾਰ ਉਦੋਂ ਤੇ ਨਜ਼ਰ ਨਹੀਂ ਆਉਂਦੇ ਇਹ ਹੁਣ ਬਣਵਾਏ ਦਵਾਈਆਂ ਮੈਂ ਕਿੰਨੀ ਵਾਰੀ ਵੇਖਿਆ ਵਾ ਮੈਨੂੰ ਤੇ ਨਹੀਂ ਨਜ਼ਰ ਆਇਆ 6 ਪੈਕ ਇਹ ਬਣਾਣੇ ਪੈਂਦੇ ਮਤਲਬ ਇੰਜ ਕਰਕੇ ਨਹੀਂ ਮੈਂ ਦੱਸਦਾ ਨਾ ਮੈਂ ਤੈਨੂੰ ਉਹਨਾਂ ਦੀ ਜਗ੍ਹਾ ਵਹਾਉਣੀ ਮਤਲਬ ਮੇਰੇ ਕਲੀਅਰ ਨਹੀਂ ਬਣੇ ਅੱਛਾ ਉਹ ਲੇਕਿਨ ਉਹ ਤਾਂ ਤੈਨੂੰ ਹਲਕੀ ਹਲਕੀ ਬਾਕੀਆਂ ਤੋਂ ਦੀ ਹੈ ਤੈਨੂੰ ਸਾਰੀਆਂ ਟਾਈਮ ਨਜ਼ਰ ਆਉਣਗੀਆਂ ਕਿ ਵਾਕਈ ਇੱਥੇ ਜੇ ਇਹ ਕਹਿ ਰਿਹਾ ਨਾ ਇੱਥੇ ਕੋਈ ਸੀਗਾ ਕਿ ਅੱਜ ਤੋਂ 10 ਸਾਲ ਪਹਿਲੇ ਮੇਰੇ ਬਣੇ ਹੁੰਦੇ ਸੀ ਤੇ ਜੇ ਕਹਿ ਰਿਹਾ ਨਾ ਤੇ ਉਹ ਜੇ ਮਿਟ ਵੀ ਗਏ ਨਾ ਤੇ ਉਹਨਾਂ ਦੇ ਉਹ ਨਿਸ਼ਾਨ ਹੈ ਨਿਸ਼ਾਨ ਨਹੀਂ ਉਹ ਸਕਿਨ ਦੇ ਉੱਤੇ ਉਹ ਪੂਰਾ ਲੱਗ ਰਿਹਾ ਕਿ ਹਾਂ ਇੱਥੇ ਬਣੇ ਹੋਣੇ जिस तरह ਨਕਸ਼ਾ जो दाड़ो जाते हो अल्लाह। खंडरात होते हैं कुछ ना कुछ रह जाते हैं इधर भी खंडरात ही हैं ਅੱਲਾ ਖੈਰ ਐਦਾਂ ਲੱਗਦਾ ਵੀ ਕਿਸੇ ਨੇ ਸਿਗਾਰ ਕੱਢ ਲਿਆ ਖੁੱਤੀ ਜੀ ਉੱਤੇ ਹੀ ਆ ਦਾਦੀ ਟੈਪ ਆਹੋ अच्छा ये- ਸ਼ੇਖ ਸਾਹਿਬ ਨਾ ਸ਼ੇਖ ਸਾਹਿਬ 6 ਪੈਕਟ ਕੈਚਅਪ ਦੇ ਰੱਖ ਕੇ ਕਹਿੰਦੇ ਮੇਰੇ 6 ਪੈਕ ਬਣੇ ਕੀ ਬਣਿਆ ਕੀ ਰੱਖ 6 ਪੈਕਟ ਕੈਚਅਪ ਦੇ ਢਿੱਡ ਤੇ ਰੱਖ ਕੇ ਕੈਚਅਪ ਤੇ ਕੈਚਅਪ ਤੇ ਏਡੀ ਕੁ ਹੁੰਦੀ ਉਹ ਬਿਸਕੁਟ ਕਰ ਲਾ ਤੂੰ ਯਾਰ बड़े वाले ਉਹ ਵੀ ਏਡੇ ਕਿ ਹੁੰਦੇ ਉਸਤਾਦ ਜੀ ਤੁਸੀਂ ਦੇਖੇ ਨਹੀਂ ਇਹ ਵੀ ਨਹੀਂ ਜਾ ਸਕਦਾ ਕੱਪਲ ਸ਼ੋਅ ਚ ਫਰਕ ਹੋ ਗਿਆ ਨਹੀਂ ਉਹਨੇ ਤੇ ਕਲੇਮ ਹੀ ਨਹੀਂ ਕੀਤਾ ਕਿ ਮੈਂ ਜਾਣਾ ਵਾਂ ਤੈਨੂੰ ਤੇ ਅੱਗ ਲੱਗੀ ਹੈ अच्छा अच्छा इधर के पैक छोड़े मुझे बताएं डबल चेन क्यों बनी हुई है इसका क्या करना है ये वाली डबल चेन हाँ ये ये खत्म हो जाएगी ना अब पहले ज्यादा हो गई थी अच्छा अब खत्म हो जाएगी कैसे? वेट कम होता जाएगा ना तो ये भी खत्म हो जाएगी ਇਹਦਾ ਕੋਈ ਨੁਕਸਾਨ ਆ ਵੇਟ ਘਟਿਆ ਵੇਟ ਤੇ तो वेट घटना होता है भी तो हाँ, आधी खत्म है। घटनी ਉਸਤਾਦ ਜੀ ਮਸ਼ੀਨ ਨਾ ਹੁੰਦੀ ਹੈ ਜਿਹੜੀ ਤੁਸੀਂ ਮਸ਼ੀਨ ਲਾਉਂਦੇ ਨਾ ਉਹਦੇ ਨਾਲ ਇਹ नहीं ਤਾਜੀ ਮੇਰੇ ਲਈ ਆ ਸਾਰਿਆਂ ਦੀ ਜਦੋਂ ਇੰਜ ਕਰ ਲਓ ਤਾਂ ਸਾਰਿਆਂ ਦੀ ਹੋ ਜਾਂਦੀ ਹੈ ਲੇਕਿਨ ਕਈਆਂ ਦੇ ਇੰਜ ਕੀਤੇ ਹੀ ਉਹ ਹੋ ਜਾਂਦੀ ਕਾਲੜ ਸੀ ਜਾ ਹੋ ਜਾਂਦਾ। ਆ ਮੇਰੇ ਲਾਗੇ ਕੋਈ ਸਵਾਰੀ ਸਹੀ ਬਿਠਾਓ ਐ ਲੱਗਦਾ ਟਰਾਲੀ ਉਲਟੀ ਹੈ ਟੂੜੀ ਵਾਲੀ ਓਏ ਉਹਨੂੰ ਜਾਣਦਾ ਨਹੀਂ ਤੂੰ ਉਹ ਅਵੇ ਉਹੀ ਗੱਲ ਮੈਂ ਨਾ ਸ਼ੋਅ ਤੋਂ ਪਹਿਲੇ ਤੈਨੂੰ ਕਿਹਾ ਸੀ ਕਿ ਮਿੱਠੇ ਬਕਵਾਸ ਬੰਦ ਕਰ ਤੇਰੀ ਸਮਝ ਨਹੀਂ ਆਈ ਨਹੀਂ ਆਈ ਹੁਣ ਤੂੰ ਆਪਣੀ ਕਰਨੀ ਮੈਂ ਆਪਣੀ ਕਰਨੀ ਇਜਾਜ਼ਤ ਆ ਉਹ ਨਾ ਮੇਰੇ ਮੈਂ ਇਹੀ ਕਿਹਾ ਉਸਤਾਦ ਜੀ ਮੈਂ ਸ਼ੋਅ ਵੇਖਿਆ ਇਹਨਾਂ ਦਾ ਕਿ ਇਹਨਾਂ ਨੇ ਭਾਈ ਫੈਸਲ ਨੂੰ ਨਾ ਕੋਈ ਚੰਗੇ ਹੱਥ ਲਾਤੇ ਤੇ ਭਾਈ ਫੈਸਲ ਪਹਿਲੀ ਦੀ ਗੱਲ ਆ, ਕੋਈ ਤਕਰੀਬਨ 6 ਸਾਲ ਪੁਰਾਣੀ ਗੱਲ ਭਾਈ ਫੈਸਲ ਕਹਿੰਦੇ ਉਸਤਾਦ ਜੀ ਸੱਚੀ ਮੁੱਚੀ ਮਾਰਿਆ ਇਹਨਾਂ ਨੇ ਉਹ ਕੋਈ ਨਹੀਂ ਯਾਰ ਉਹ ਹੁਣ ਫਿਰ ਗੱਲਾਂ ਫੈਸਲ ਮੈਂ ਤਾਂ ਬਸ ਇੰਜ ਹੱਥ ਲਾਇਆ ਵਾ ਉਹ ਇੱਕ ਐਕਟਰ ਹੈਗਾ ਥੋੜਾ ਜਿਹਾ ਚਲੋ ਯਾਰ ਅਗਲਾ ਪੀਸ ਕਰਨਾ ਵਾ ਔਰ ਰਿਕਾਰਡਿੰਗ ਹੋਈ ਤੇ ਭਾਈ ਸੱਚੀ ਵਿੱਚ ਠੋ ਨਹੀਂ ਏਦਾਂ ਪ੍ਰੀਤੀ ਹੋ ਏਦਾਂ ਸਤਾਜੀ ਨਾਲ ਸ਼ੋਅ ਤੇ ਨਾ ਹੁੰਦੇ ਲਾਲਾ ਮੇਰੀ ਗੱਲ ਤੇ ਹੋਰ ਜਿੱਦਾਂ ਹੁੰਦੇ ਸ਼ੋਅ ਇਹ ਹੁਣ ਇੱਕ ਕਾਮੇਡੀ ਨਹੀਂ ਸ਼ੋਅ ਕਿਸ ਤਰ੍ਹਾਂ ਹੋਣਾ ਮਤਲਬ ਹੋਰ ਹੱਥ ਵੀ ਪਾ ਕਿਸ ਹਿਸਾਬ ਨਾਲ ਹੋਣਾ यार वही ਤੈਨੂੰ ਮੈਂ ਪਹਿਲੇ ਸ਼ੋਅ ਸਟਾਰਟ ਹੋਣ ਤੋਂ ਪਹਿਲੇ ਕਿਹਾ ਵੀ ਮਿੱਠੇ ਬਕਵਾਸ ਨਹੀਂ ਕਰਨੀ ਸਟਾਰਟਿੰਗ ਤੂੰ ਦੀ ਪੁਆਇੰਟ ਗੱਲ ਕਰ ਇਹ ਕਿਹੜਾ ਏ ਕੰਮ ਲਾਲਾ ਮੇਰਾ ਆਰਟਿਸਟ ਆ मार कितने हैं? मार ਆ ਦੇਖ ਨਾ ਤੇਰੇ ਖੱਬੇ ਹੱਥ ਦੀ ਪੁੱਠੇ ਹੱਥ ਦੀ ਮਾਫੀ ਮਾਰਨੀ ਹੈ ਨਹੀਂ ਐਦਾਂ ਨਹੀਂ ਹੋਣਾ ਚਾਹੀਦਾ ਮੈਂ ਉਸਤਾਦ ਜੀ ਸਮਝਾਇਆ ਇਹਨੂੰ ਸਮਝ ਨਹੀਂ ਨਹੀਂ ਆਈ ਸਮਝ ਗਏ ਲਾਲਾ ਜੀ, ਮੈਂ ਤਾਂ ਕਿਹਾ ਹੀ ਕੁਛ ਨਹੀਂ इनको बताओ जब ये बाइक से उतरे थे मैंने क्या कहा था बताओ ਜਦੋਂ ਬਾਈਕ ਸੇ ਉਤਰੇ ਸੀ बाइक से उतरे हाँ ਇਹਨੇ ਕਿਹਾ ਸੀ ਉਹ ਵੇਖੋ ਲਾਲਾ ਜੀ ਆ ਗਏ बस ਇਹ ਕੀ ਗੱਲ ਹੋਈ ਬਸ ਇਹੀ ਕਿਹਾ ਸੀ हाँ ये कहा था क्या हो गया हाँ और क्या कहना है ਰੈਫਰੈਂਸ ਤੇ ਇਦਾਂ ਦਵਾਉਨੇ ਜਿਵੇਂ ਤੂੰ ਕੋਈ ਬੜੀ ਮਹਾਨ ਗੱਲ ਕੀਤੀ नहीं मैंने ये कहना है, देख हाथी उतारा मैंने ये कहना है, देख गेंडा उतारा मैंने क्या कहना है ਸ਼ੇਖ ਉਰਿਆ हाँ ਪਤਾ ਕੀ ਗੱਲ ਆ? ਮੈਂ ਵੀ ਸ਼ੇਖ ਹਾਂ ਤੂੰ ਵੀ ਸ਼ੇਖ ਹਾਂ ਪਤਾ ਕੀ ਗੱਲ ਆ? ਉਹ ਰਾਣਾ ਵਾ ओह अच्छा अच्छा ਰਾਜਪੂਤ ਵੀ ਆ ਉਹ ਕਿੰਨਾ ਕੁਛ ਹੀ ਆ ਹੋਰ ਸਾਰੀਆਂ ਰੌਲੇ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਨਾ ਬਰਾਦਰੀਆਂ ਉਹ ਥੋੜੀਆਂ ਸਾਰੀਆਂ ਉਹਦੇ ਚ ਆ। ਹਾਂ ਤੇ ਉਹ ਉਹਦੇ ਕੋਲ ਬਚ ਜਾ ਉਹ ਮੈਂ भट्ट है भट्ट ਹੈ भट्ट भी है भट्ट ਸਾਰਾ ਕੁਛ ਹੀ ਆ ਉਹਦਾ ਸਵੇਰ ਤੋਂ ਰਾਤ ਤੱਕ ਜਿੰਨਾ ਬਹਿੰਦਾ ਜਿੱਥੇ ਬਹਿੰਦਾ ਉਹ ਥੋੜੀ ਬਰਾਦਰੀ ਸਾਰੀਆਂ ਉਹਦੇ ਚ ਆ। ਸ਼ੇਖ ਦੇ ਸਾਹਮਣੇ ਸ਼ੇਖ ਨੂੰ ਪੈਂਦੀਆਂ ਵਾਰੇ ਨਹੀਂ ਹੋਣੀ ਕੂੜ ਟੈਬ ਤੁਸੀਂ ਯੂ ਨੋ ਕੂੜ हाँ समझ कूड़ समझ? हाँ हाँ समझ ਵਾਕਿੰਗ ਪੈਦਲ ऊपर से ਹਾਂ ਸ਼ੇਖ ਸਾਹਿਬ ਦਿਸ ਇਜ਼ ਵਾਕਿੰਗ ਮੈਨ हाँ नहीं ਤੁਸੀਂ ਇਹ ਦੇਖੋ ਉਹਨਾਂ ਨੂੰ ਜੱਟ ਡਰਾਇਆ ਬੈਠਾ ਵਾ ਜੱਟ ਬੋਲ ਨਹੀਂ ਰਿਹਾ ਕਿਹੜਾ ਜੱਟ ਕਿਹੜਾ ਜੱਟ ਉਸਤਾਦ ਜੀ ਇਦਾਂ ਹੁੰਦਾ ਭਲਾ ਕੋਈ ਮਾੜੀ ਮੋਟੀ ਕਾਮੇਡੀ ਵੀ ਇਹ ਜੱਟ ਹੈ? ਤੈਨੂੰ ਲੱਗਦਾ ਮੈਨੂੰ ਨਹੀਂ ਲੱਗਦਾ ਲਓ ਜੀ ਨਾ ਤੇਰਾ ਉਸਤਾਦ ਕਹਿੰਦੇ ਵੀ ਤੂੰ ਜੱਟਾਂ ਤੇ ਨਾ ਮੇਰੇ ਤੇ ਏਡੀ ਜ਼ਿੰਮੇਵਾਰੀ ਨਾ ਮੇਰੇ ਤੇ ਏਡੀ ਜ਼ਿੰਮੇਵਾਰੀ ਨਾ ਪਾ ਸੋੜਿਆ ਮੈਨੂੰ ਲੋਕੀ ਕਹਿੰਦੇ ਆ ਮੈਂ ਜਦੋਂ ਕਹਿੰਦਾ ਨਾ
ਮੈਂ ਕਹਿੰਦਾ ਭਾਜੀ ਤੁਹਾਡੀ ਕੀ ਬਰਾਦਰੀ? ਕੱਲ ਇੱਕ ਬੰਦਾ ਆਇਆ, ਮੈਂ ਕਿਹਾ ਭਾਜੀ ਤੁਹਾਡੀ ਕੀ ਬਰਾਦਰੀ? ਕਹਿੰਦਾ ਜੀ ਅਸੀਂ ਜੱਟ ਆ ਲੇਕਿਨ ਮਿੱਠੇ ਵਾਲੇ ਨਹੀਂ। ਕਹਿੰਦਾ ਅਸੀਂ ਮਿੱਠੇ ਵਾਲੇ ਨਹੀਂ, ਅਸੀਂ ਜੱਟ ਆ ਪਰ ਮਿੱਠੇ ਵਾਲੇ ਜੱਟ ਨੇ। ਤਾਂ ਜੀ ਲੋਕਾਂ ਨੂੰ ਪਤਾ ਵਾ ਐਵੇਂ ਹੁਣ ਲਾਲਾ ਜੀ ਤੁਸੀਂ ਆਏ ਇੰਦਾ ਲਓ ਜੀ ਮੈਂ ਤੁਹਾਨੂੰ ਦੱਸ ਦਵਾਂ ਇਹਦੀ ਬਰਾਦਰੀ ਜੈਨੂਨ। ਹਾਂਜੀ ਦੱਸੋ। ਮੋਚੀ ਪਿਆ ਤੇ ਬੰਦਾ ਗਿਆ। ਸਹੀ ਆ ਗਈ ਸਮਝ। ਲਓ ਜੀ ਆ ਵੀ ਬੰਦ ਹੋ ਗਈ ਜੀ, ਹੌਲੀ ਹੌਲੀ ਹੁਣ ਸਾਰੀਆਂ ਬੰਦ ਹੋਣੀਆਂ ਮੈਨੂੰ ਲੱਗਦਾ। ਮੈਂ ਗਿਆ ਜੀ ਕੰਮ ਫਾਰਗ ਹੋ ਗਿਆ ਸਾਰਾ। बैटरी खत्म हुई है। ਕਹਿੰਦੇ ਨਹੀਂ ਝੂਠ ਬੋਲੇ ਤੇ ਲੈਟ ਜਾਂਦੀ ਹੁੰਦੀ ਪਿੱਛੇ। ਝੂਠ ਬੋਲਣ ਨਾਲ ਲਾਈਟ ਜਾਂਦੀ ਹੁੰਦੀ ਨਾ ਤੇ ਸਾਡੇ ਆਫਿਸ 'ਚ ਲਾਈਟ ਆਉਣੀ ਨਹੀਂ ਸੀ। ਕਿਉਂਕਿ ਜਿਹੜਾ ਆਉਂਦਾ ਨਾ ਭਾਜੀ ਮੈਂ ਉੱਥੇ ਗਿਆ ਸੀ ਇਸ ਤੋਂ ਲੇਟ ਹੋ ਗਿਆ, ਮੈਂ ਉੱਥੇ ਗਿਆ ਸੀ ਕੱਲ ਇਦਾਂ ਸੀ, ਮੈਂ ਇਸ ਤੋਂ ਲੇਟ ਹੋ। ਝੂਠ 42 ਕੰਮ ਹੋਇਆ ਪਿਆ ਇੱਥੇ ਸਾਰਾ। ਛੱਡ ਦਿਓ ਗੱਲ। ਅੱਛਾ ਤੇ ਹੁਣ ਨਾਜ਼ਰੀਨ ਗੱਲ ਇਹ ਆ, ਲਾਲਾ ਯਾਰ ਕੱਲ ਨੂੰ ਮੇਰੇ ਨਾਲ ਤੂੰ ਜਾਣਾ ਵਾ। ਆਪਾਂ ਜਾਣਾ ਵਾ ਡਸਕੇ, ਤੂੰ ਤੇ ਮੈਂ ਬਸ। ਤੂੰ ਕਿੰਨੇ ਦਿਨ ਇੱਥੇ ਆ? मैं बस घंटा। ਤੂੰ ਘੰਟਾ ਇੱਥੇ ਆ ਤੇ ਉਹ ਘਰ ਦੀ ਨਹੀਂ ਲੈ ਕੇ ਜਾਣਾ ਨਾਲ ਤੂੰ, ਜਾਂ ਉਹਨੂੰ ਇੱਥੇ ਛੱਡ ਜਾਣਾ? नहीं नहीं क्या ਸ਼ਾਦੀ ਤੇ ਆਏ ਕਿਤੇ ਨਾ ਛੇਤੀ। ਲਾਲਾ ਤੂੰ ਆਪਾਂ ਚੱਲਦੇ ਆ ਕੱਲ, ਚਲੋ ਤੇ ਅਸੀਂ ਠੀਕ ਆ? ਲੇਕਿਨ ਮੇਰੀ ਇੱਕ ਗੱਲ ਜ਼ਿਹਨ 'ਚ ਰੱਖਣੀ ਆ, ਹਾਂਜੀ ਤੂੰ ਇੱਕ ਮੈਨੂੰ ਗੱਲ ਕਹਿਣਾ ਨਾ ਕਿ ਯਾਰ ਇੰਜ ਕਰਨਾ ਵਾ, ਮੈਂ ਕਹੂੰਗਾ ਠੀਕ ਆ ਕਰ ਲੈਣਾ। ਕਿਉਂਕਿ ਇਹ ਨਾ ਹਰ ਗੱਲ ਤੇ ਆਪਣੀ ਇਹਨੇ ਅੜੀ ਪਾਉਣੀ ਹੁੰਦੀ ਵਿੱਚ, ਠੀਕ ਹੈ ਨਾ? ਅੱਛੇ ਤਰੀਕੇ ਨਾਲ ਜਾਣਾ ਵਾ, ਜੀ ਤੂੰ ਮੇਰੀ ਗੱਲ ਮੰਨਣੀ, ਮੈਂ ਤੇਰੀ ਗੱਲ ਮੰਨਣੀ। ਠੀਕ ਹੋ ਗਿਆ। ਇਹ ਨਹੀਂ ਕਰਨਾ ਵੀ ਤੂੰ ਹਰ ਗੱਲ ਤੇ ਇਦਾਂ ਤੇ ਮੈਂ ਇਦਾਂ ਤੇ ਮੈਂ ਇਦਾਂ ਤੇ ਮੈਂ ਇਦਾਂ, ਠੀਕ ਆ? ਇਹ ਤੇਰੀ ਮਿਹਰਬਾਨੀ ਆ, ਅਜ਼ਾਬ ਨਹੀਂ ਪਾਉਣਾ ਮੈਨੂੰ। ਮੈਂ ਇਹ ਨਾ ਹੋਵੇ ਤੇ 9 ਕਿਲੋਮੀਟਰ ਤੋਂ ਬਾਅਦ ਪਛਤਾਉਣ ਲੱਗ ਪਵਾਂ ਤੇ ਮੈਂ ਯੂ ਟਰਨ ਦੇਖਾਂ ਕਿੱਥੇ ਆਉਂਦਾ ਤੇ ਮੈਂ ਵਾਪਸ ਮੋੜਾਂ, ਨਹੀਂ। ਫਿਰ ਆਪਾਂ ਰਹਿਣ ਦਿੰਦੇ। ਤੇ ਤੂੰ ਸਿੱਧਾ ਤੂੰ ਕਹਿ ਦੇ ਹਾਂ ਕਿ ਠੀਕ ਹੈ ਯਾਰ, ਨਹੀਂ ਕਰਦੇ। ਕਹੀ ਤੇ ਜਾਣਾ ਵਾ ਠੀਕ ਹੈ, ਅੱਛਾ ਠੀਕ ਹੈ, ਅੱਛਾ ਹਾਂਜੀ यू टर्न लेकर वापस आके क्यों छोड़ना है? वहीं पे छोड़ दें रास्ते में। ਫਿਰ ਆਉਂਦੇ ਹੁੰਦੇ ਇਹ ਸ਼ੇਖ ਸਾਹਿਬ ਤੇ ਤੂੰ ਚੱਲ ਜਾ ਮੇਰਾ ਭਰਾ ਹੁਣੇ ਹੀ। ਤੈਨੂੰ ਅੱਗੇ ਇੱਕ ਗੱਲ ਸਮਝਾਈ, ਤੇਰੀ ਵੀ ਸਮਝ ਚ ਨਹੀਂ ਆਉਂਦੀ। ਅੱਲਾ ਜਾਣਦਾ ਮੈਂ 2-3 ਤੇਰੇ ਨਾਲ ਗੱਲਾਂ ਕਰਨੀਆਂ ਔਰ ਤੇਰਾ ਜਿਹੜਾ ਨਾ ਆ ਠੀਕ ਹੋ ਜਾਣਾ। ਔਰ ਤੁਸੀਂ ਫਰਫਰ ਦੌੜਨਾ। ਉਸਤਾਦ ਜੀ ਇਹ ਸਾਰੇ ਲਾਲੇ ਇਦਾਂ ਨਹੀਂ ਹੁੰਦੇ। ਹੈ ਇਹ ਉਹ ਲਾਲਾ ਨਹੀਂ ਆ ਇਹ। ਇਹ ਹੁਲਾ ਲਾਲਾ ਵੀ ਇਦਾਂ। ਉਹ ਖੈਰ ਇੱਥੇ ਫਾਇਰਿੰਗ ਦੀ ਆਵਾਜ਼ ਲਾ ਦੀ। नहीं नहीं कोई मेरे पे गुस्सा चढ़ करे ना मुझे, थोड़ा सा वो अड़ जाता हूँ। अच्छा मुझे बताए आपको इतना ਉਹ ਭਾਈ गुस्सा क्यों आता है? ਖੈਰ ਹੋਵੇ। ਏਦਾਂ ਦਾ ਨਹੀਂ ਆਉਂਦਾ ਮੈਨੂੰ। ਲਾਲਾ ਜੀ ਦਾ ਅੱਲਾ ਮਾਫੀ ਦੇ, ਮੈਨੂੰ ਐਂ ਲੱਗਿਆ ਮੈਨੂੰ ਲੱਗਾ ਤੰਬੂਲ ਭੇਟ ਕੇ ਰੱਖੇ ਆ ਯਾਰ ਨਾ, ਹੁਣ ਕਿਸੇ ਪਾਸੋਂ ਕੋ ਆਪ ਹੁਣ ਆ ਤੂੰ ਕਪਲ ਸ਼ਰਮਾ ਦੇ ਸ਼ੋਅ 'ਚ ਗੱਲ ਕਰੇ ਨਾ ਕਿਸੇ ਨੂੰ ਸਮਝ ਆਉਣੀ ਨਾ ਗੱਲਬਾਤ। ਤੈਨੂੰ ਪਤਾ ਲੱਗਦਾ ਏਡਾ ਤੂੰ ਆਰਟਿਸਟ। ਕੀ ਕਹਿ ਰਾਤੀ ਗੱਲ ਹੋਈ ਵੀ ਮੁੰਡੇ ਪਿੱਟੇ ਨੂੰ ਭੇਜੋ। ਨਹੀਂ ਨਹੀਂ ਮੈਂ ਗੱਲ ਕਰ ਰਿਹਾ ਨਾ, ਮੈਂ ਕਹਿੰਦਾ ਕਿ ਤੂੰ ਜਾਣਾ ਤੇ ਤੂੰ ਕਮ ਸੇ ਕਮ ਗੱਲ ਤੇ ਉਸ ਲੈਵਲ ਦੀ ਕਰ। ਤੇਰੇ ਨਾਲ ਦਿਲ ਕਰੇ ਜੈਕੀ ਸ਼ਰਫ ਬੈਠਾ ਹੋਵੇ, ਤੂੰ ਜੈਕੀ ਸ਼ਰਫ ਨੂੰ ਕਹੀ ਜਾਵੇਗਾ ਆ ਜੈਕੀ ਭਾਜੀ ਦੇਖ ਲਓ ਜੀ ਫਲਾਣਾ ਏਦਾਂ, ਉਹਨਾਂ ਨੇ ਤੂੰ ਤਾਂ ਬਿਸਤੀ ਆ ਕੰਮ। ਬਿਸਤੀ ਵਾਲੀ ਗੱਲ ਹੈ ਸਾਰੀ। ਤੇਰੇ ਨਾਲ ਕੋਈ ਮੋਟਾ ਬੰਦਾ ਉੱਥੇ ਆਰਟਿਸਟ ਬੈਠਾ ਹੋਵੇ ਵੱਡਾ ਆਰਟਿਸਟ ਬਣ ਵੱਡਾ। ਇੰਜ ਲੱਗਦਾ ਤੰਬੂ ਲਪੇਟ ਕੇ ਰੱਖੇ। ਇੱਕ ਮਿਸਾਲ ਨਹੀਂ ਨਹੀਂ ਸ਼ੇਖ ਕਾਸਮ ये ਸਾਹਿਬ दे देखो तेरे साथ बैठा हुआ युगांडा का नाना पाटेकर। देख 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 हाँ। देख देख सकते हैं। ਸ਼ੇਖ ਕਾਸਮ ਸਾਹਿਬ ਨੇ ਸੱਚਾ ਵਾਕਿਆ ਹੈ। ਲਾਲਾ ਜੀ ਮੈਨੇ ਵੀਡੀਓ ਕਾਲ ਤੇ ਗੱਲ ਕੀਤੀ ਫਸਟ ਟਾਈਮ, ਮੈਨੂੰ ਏਦਾਂ ਲੱਗਣਾ ਮੇਰਾ ਨੈਟ ਅੜ ਰਿਹਾ, ਮੈਂ ਡਿਸਕਨੈਕਟ ਕਰਤਾ। ਉਹਦੇ ਬਾਅਦ ਚ ਪਤਾ ਲੱਗਾ ਰੀਅਲ ਦੇ ਵਿੱਚ ਹੀ ਭਾਈ ਕਿਦਾਂ ਦਾ ਨਹੀਂ ਵੈਸੇ ਮੈਂ ਸਾਜੇ ਇੱਕ ਜੁਗਤ ਕਰ ਸਕਦਾ ਪਹਿਲਵਾਨ ਜੀ ਨੂੰ। ਜੀ ਜੀ। ਉਹ ਮੈਂ ਕਿਹਾ ਇਦਾਂ ਲੱਗਦਾ ਭਲਵਾਨ ਜੀ ਕਿਹੜਾ ਵਾ? ਹੋਏ ਲਾਲਾ ਜੀ ਏ ਹੋਵੇ पहलवान का है आपको। ਇਹ ਕਿਹੜਾ ਬੱਚਾ ਦਾ ਸ਼ੋਖਾ ਹੋ ਗਿਆ 4 ਦਿਨ ਇੱਥੇ ਆ ਕੇ। ਹਾਂ ਨਹੀਂ ਹੋਇਆ ਜੁਗਤ ਵਾਪਸ। बोले ना उन्हें कुछ, कहे ना उन्हें। हाँ ਨਹੀਂ ਭਲਵਾਨ ਜੀ ਨਹੀਂ, ਲਾਲਾ ਜੀ ਕਿਹਾ ਤੂੰ ਤੇਰਾ ਨਾਮ ਆ ਤੂੰ। ਉਹ ਜਿਨ੍ਹਾਂ ਕੇ ਉਸਤਾਦ ਜੀ ਝਕੇ ਬੈਠੇ ਆ ਡਾਕਟਰ ਕੇ ਬੈਠ ਰਹੇ ਆ, ਉਹ ਕੀ ਹੈ ਕੋੜੇ? ਮੇਰੀ ਗੱਲ ਸੁਣ, ਤੂੰ ਬਹੁਤ ਜ਼ਿਆਦਾ ਓਵਰ ਕਰਦਾ ਵਾ। ਤੂੰ ਤਾਂ ਕਹਿ ਕੇ ਦਿਓ ਇੰਨਾ ਨਹੀਂ ਆ ਕੀ ਕਰ ਰਹੇ? अड़ जाता हूँ ना मैं, अड़ जाता तो मैं ਹੱਥਾਂ ਨਾਲ ਗੱਲਾਂ ਕਰਦਾ। इशारे से। हाँ हाँ इशारे से। ਇਹ ਵੀ ਉਹ ਦੇਖੀ ਮੈਂ ਸੱਸਾਂ ਨੂੰ ਵਾਲੇ ਮਿਹਣੇ ਤਾਨੇ ਆ। ਰੈਪਰ ਦਾ ਲੱਗਦਾ ਸਤਾਜੀ ਚੱਪੂ ਵਿੰਗੇ ਹੋ ਗਏ। ਐ ਦੇਖ ਖਿੱਚਣ ਲੱਗਾ ਹੈ ਕਰਕੇ। ਬਰਫ ਖਿੱਚਣ ਲੱਗਾ ਕੇ। ਆਹੋ ਬਰਫ। ਆਹੋ ਨਹੀਂ ਯਾਰ ਗੱਲ ਇਹ ਹੈ ਕਿ ਕਾਸਮ ਮੇਰੀ ਗੱਲ ਸੁਣ, ਤੂੰ ਹਫਤੇ 2 ਦਿਨ ਆ ਜਾ ਕਰ ਸਾਡੇ ਕੋਲ ਯਾਰ, ठीक है ਠੀਕ ਹੈ? ठीक है। ਤੇ ਮੈਂ ਹੁਣ ਮੈਂ ਅਸੀਂ ਕਰਨਾ, ਮੈਂ ਬਾਹਰ ਲੋਕਾਂ ਨੂੰ ਨਾ ਦੱਸਣਾ ਵਾ ਕਿ ਵੀ ਮੁxtਲਿਫ ਸ਼ਹਿਰਾਂ 'ਚ ਮੁxtਲਿਫ ਜਾ ਕੇ। ਉਹ ਜਿਹੜਾ ਜਾਣਾ ਸੀ ਉਹਦੀ ਤੇ ਗੱਲ। ਆਹੋ ਡਸਕੇ ऑर्डर्स का ਡਸਕੇ ਜਾ ਰਹੇ ਮੈਂ ਐਸਨ ਕੋ, ਠੀਕ ਹੈ ਜੀ? ऐसे कौन? ਐਸਨ ਟੱਲੂ अच्छा ਢਿੱਲੋਂ। ऐसे टल्लू। ਤੇ ਅਸੀਂ ਨਹੀਂ ਜਾਣਾ ਨਹੀਂ ਕਿਉਂ ਉਸਤਾਦ ਜੀ? ਉਹ ਕਹਿੰਦਾ ਕਿਸੇ ਨੇ ਲੈ ਕੇ ਆਉਣਾ, ਮੈਂ ਤੁਹਾਡਾ ਕੋਈ ਪ੍ਰਾਈਵੇਟ ਗੱਲ ਕਰਨੀ। ਉਹ ਮੈਨਾਂ ਦਾ ਵਿਚਾਰਾ ਡੇਲੀ ਮੈਨੂੰ ਮੈਸੇਜ ਕਰਦਾ ਹੁੰਦਾ ਕਿ ਮਿਠਾਈ ਤੁਸੀਂ ਵੀ ਆਉਣਾ, ਤੁਸੀਂ ਵੀ ਆਉਣਾ। ਤੈਨੂੰ ਕੀ ਸਾਨੂੰ ਵੀ ਮੈਨੂੰ ਵੀ ਕਰਦਾ ਯਾਰ। ਉਹ ਤਾਂ ਸਾਨੂੰ ਕਹਿੰਦੇ ਤੁਸੀਂ ਪ੍ਰਾਈਵੇਟ ਵਾਲਾ ਉਸਤਾਦ ਨੂੰ ਲੈ ਕੇ ਆਉਣਾ।
ਆਪਾਂ ਰਹਿਣ ਦਿੰਦੇ ਆ ਤੇ ਇਹਨਾਂ ਨੂੰ ਭੇਜ ਦਿਓ। ਓਏ ਉਹਨਾਂ ਨੇ ਜਾਣਾ ਕੋਈ ਸਿਆਣੀ ਗੱਲ ਕਰਨ, ਤੁਸੀਂ ਉੱਤੇ ਕਾਮੇਡੀ ਪਾ ਦੇਣੀ ਆ। ਉਹ ਵੱਡੇ ਬੰਦੇ ਨੇ ਵੱਡੀ ਗੱਲ ਦੱਸ ਕੇ ਜਾ ਕੇ ਦਨੀਆਂ ਫਿੱਕੀਆਂ ਗੱਲਾਂ ਕਰਾਂਗੇ, ਤੰਬੂ ਲਵੇਟਿਆ ਫਲਾਣਾ ਹੋਇਆ, ਪਰ ਤੂੰ ਚੱਲ ਜਾ। ਦੱਸ ਕੇ ਚੱਲ ਜਾ। ਕਿਸ ਹੋ ਕੇ ਆਵਾਂਗੇ। ਹਾਂ। ਲੇਕਿਨ ਲਾਲਾ ਜੀ ਨਾਲ ਲੈ ਕੇ ਜਿਹੜਾ ਤੁਹਾਡੇ ਮੇਰੇ ਲਾਲਾ ਜੀ ਆਏ ਛਾਲ ਰੁਕੀ ਹੈ ਲੜਕੇ ਖੈਰ ਕਿਉਂ ਲਾਲਾ ਜੀ ਲੈ ਜਾਓ ਇਹਨੂੰ ਨਾਲ। ਲੈ ਜਾਓ ਨਾਲ। ਮੈਂ ਨਹੀਂ ਸਿੱਖਿਆ, ਮੈਂ ਕਿਸੇ ਕੀ ਨਾਲ ਲੈ ਜਾਓ ਨਾਲ। ਤੈਨੂੰ ਕੁਛ ਵੀ ਨਹੀਂ ਕਰਦਾ। ਨਾ ਯਾਰ ਲਾਲਾ, ਨਾ ਯਾਰ, मिट्टा भी 5 ਨਾ ਯਾਰ ਲਾਲਾ, ਨਾ ਯਾਰ, ਨਾ ਯਾਰ, ਨਾ ਕਰੀਏ। ਲਾਲਾ ਡਰਾਮੇ ਵਾਲਾ ਫੈਮਿਲੀ ਅਸਲ जोर से लगता है। ਮੁੜ ਜਾ ਮੁੜ ਜਾ ਮੁੜ ਜਾ ਏਸੀ ਵਾਲੀ ਰਬੜ ਡਿੱਗੀ ਏ। ਮੁੜ ਜਾ। ਲਾਲਾ ਸ਼ੇਖ ਸਾਹਿਬ ਕਹਤਾ ਤਾਂ जुगत करो। मैं भी जुगत करो। करो जुगत, नहीं, प्यार पाओ। आप बहुत प्यारे इंसान है, हाँ बहुत अच्छे हैं, बहुत क्यूट है। ਯਾਰ ਸ਼ੇਖ ਕਾਸਮ ਦਾ ਜੁਗਤ ਨਹੀਂ, ਜੁਗਤ ਦਾ ਨਹੀਂ ਪਤਾ ਲੱਗਾ ਹੈਗਾ। ਕਾਸਮ ਦਾ ਹੋਰ ਹਿਸਾਬ ਕਿਤਾਬ ਆ। ਕਾਸਮ ਇੱਕ ਮਿਸਾਲ ਹੈ, ਤੈਨੂੰ ਕੋਈ ਬੰਦਾ, ਤੈਨੂੰ ਜ਼ਿੰਦਗੀ 'ਚ ਯਾਦ ਹੈ ਕੋਈ ਐਸੀ ਗੱਲ ਕਿ ਐਸ ਅੜਨ ਦੀ ਵਜ੍ਹਾ ਤੋਂ ਉਸ ਲਮਹੇ 'ਚ ਤੂੰ ਸੋਚੇ ਕਿ ਯਾਰ ਇੱਥੇ ਮੈਂ ਨਾ ਅੜਦਾ ਤੇ ਇਹ ਕੰਮ ਨਹੀਂ ਸੀ ਹੋਣਾ, ਜਾਂ ਮੇਰੇ ਇਸ ਲੇਟ ਹੋਣ ਦੀ ਵਜ੍ਹਾ ਤੋਂ, ਜਾਂ ਮੇਰੇ ਲੇਟ ਗੁਫ਼ਤਗੂ ਦੀ ਵਜ੍ਹਾ ਤੋਂ मेरा नुकसान होगा? कभी ऐसा होया कोई? नहीं, नुकसान नहीं, फायदा हुआ है। वो कितना? हाँ, जब मैं स्कूल में पढ़ता होता था ना, ठीक है, टीचर कहते थे उठ के ना सबक सुनाओ, बस कहते थे बैठ जाओ। तेरा हो गया, तेरा हो गया। ਪੀਰੀਅਡ ਲੱਗ ਗਿਆ ਖੜਾ ਹੁੰਦਾ ਸੀ ਤੇਰੇ ਲਈ ਕਲੈਪ ਹੋ ਜਾਂਦੀ ਸੀ। टीचर कहती थी उठ के ना सबक सुनाओ, फ्रेश टीचर आ रही, करो नहाती धोती है, सबक सुनाओ साथ वाले। ये उन सबक शुरू किया, टीचर को लेने आए ਬਸ ਗੱਲ बाकियों का मैं कल सुनूंगी सबका। ਤਾਂ ਜੀ ਕਿਤੇ ਲਿਖਾਈ ਚ ਵੀ ਕਰਦੇ ਹੁੰਦੇ ਜਿਹੜੇ ਇਦਾਂ ਲਿਖਣ ਦੇ ਤੂੰ ਲਿਖਾਈ ਚ ਕਹਿ लिखाई च भी हटदा इंज करदा ना, उते इंज करी जांदा। ਸੀਨ ਹੀ ਏਡਾ ਲੰਬਾ ਕਰਤਾ। देखदा मैं करदा। ਇਹਨੇ ਲਿਖਾਈ ਚ ਕਿਹਾ ਮੈਂ ਡਾਂਸ ਦੇਖਿਆ, ਡਾਂਸ ਚ ਵੀ ਡੰਡੇ ਸੀਗੇ। अच्छा जी, ਹਾਂਜੀ ਡਾਂਸ ਵੀ ਹਲਕੇ ਤੇ ਦੂਸਰੇ ਹੀ ਆ ਉਸ ਟਾਈਮ। मेरी गल च ਹਾਂਜੀ ਆ ਮੈਨੂੰ ਤੇ ਏਦਾਂ ਲੱਗ लास्ट च किदा हटदा होगा? ਸਟੈਪ ਫਸ ਜਾਂਦਾ ਵਾ। ये उसको ब्रेक डांस कहते हैं, ब्रेक डांस। ਆਂਦਾ ਉਈ ਹਾਏ ਹਾਏ ਲੱਗਦਾ ਕੈਂਗਰੂ ਪਾਗਲ ਹੋਇਆ। आ देखो ना, है कपल वाली जुगत। ਉਸਤਾਦ ਜੀ ਤੁਸੀਂ ਆਪਣੇ ਹੱਥੀ ਬਣਾਏ ਨੇ ਸਾਰੇ। ਚੱਜ ਦੀ ਕਰ ਕਪਲ। ये मुझे पता है, कपिल शर्मा को पता है इसका कि ये हाँ हाँ पता है। जाना चाह रहा है। हाँ पता है। अच्छा अच्छा ਉਸਤਾਦ ਜੀ ਨੇ ਬਾਤ ਕਰਵਾਈ ਸੀ ਮੇਰੇ ਸੇ। नहीं नहीं, जाना चाह रहा था, नहीं उन्हें पता। अच्छा, नहीं पता। ਇਹ ਪਤਾ ਤੇ ਕਿ ਉਹਨਾਂ ਨੇ ਬਲੌਕ ਕਰ ਦੇਣਾ ਨਾ। हाँ ਵੇਲਾਂ ਦੇਣ ਲੱਗੇ ਵੀ ਹਟਦੇ ਤੁਸੀਂ ਜਦੋਂ ਕਿਸੇ ਲਾੜੇ ਤੇ ਵੇਲ ਦਿੰਦੇ। नहीं नहीं, वो शेख आ, वो तो हर शेख हटदा। हाँ, ਕੀ ਕਰਦਾ? वो हर शेख हटदा। मैं ना एक दफा ना टाइपिंग कर रहा था ना, क्यों? कीबोर्ड मेरा फोन का अड़ गया, वो ज्यादा से लोगों को लगा शायद मैं उसमें भी अड़ता हूँ, टाइपिंग करता हूँ, मगर मैं नहीं अड़ता, हाँ कीबोर्ड खराब होता है। नहीं नहीं, डांस ਦੇ ਵਿੱਚ ਵੜਦਾ। ਡਾਂਸ ਦਾ ਸਟੈਪ ਨਾ ਇੱਕ ਮਸਾਲਾ ਐ ਕਰਨਾ, ਐ ਐਂ ਕਰਨਾ, ਉੱਥੇ ਵੜ ਜਾਣਾ ਐ ਕਰਕੇ ਨਾ। ਢੋਲ ਵਾਲਾ ਉੱਤੇ ਹਾਂ ਨਾਲ ਮੂੰਹ ਐ। ਇਹ ਸੱਚੋ ਨਾਲੋਂ ਰਿਦਮ ਬੋਲਣਾ ਹੁੰਦਾ ਨਾ। ਹਾਂ ਜਦੋਂ ਸ਼ੇਖ ਸਾਹਿਬ ਅੜਦੇ ਆ ਨਾ, ਮੈਂ ਕਿਹਾ ਤੁਸੀਂ ਅੜੇ ਆ, ਕਹਿੰਦੇ ਨਹੀਂ ਬਰੋਜ਼ਨ ਕਰਨ ਦੇ। ਇੱਕ ਜਲਸੇ 'ਚ ਗਿਆ ਤੇ ਉਹਨਾਂ ਨੇ ਕਿਹਾ ਫਲਾਣਾ ਚੌਧਰੀ ਤੇ ਵਾਦਾਰੀ ਜ਼ਿੰਦਾਬਾਦ ਤੇ ਵਿੱਚ ਖਲੋਤਾ, ਤੇ ਇੱਕ ਜਗ੍ਹਾ ਤੇ ਉਹਨੇ ਕਿਹਾ ਫਲਾਣਾ ਚੌਧਰੀ, ਸਾਰਿਆਂ ਨੇ ਕਿਹਾ ਜ਼ਿੰਦਾਬਾਦ। ਜਲਸਾ ਮੁੱਕ ਗਿਆ, ਚਲੇ ਗਏ, ਕੱਲਾ ਐਂਡ ਤੇ ਕਹਿੰਦਾ ਜ਼ਿੰਦਾਬਾਦ। ਪੌਣੇ 2 ਵਜੇ ਰਾਤ ਦੇ ਤੇ ਉਹਦੇ ਘਰ ਚਲ ਗਿਆ, ਨਾਰੇ ਵਾਲੇ ਨੇ ਬੂਹਾ ਖੜਕਾ ਕੇ ਬਾਹਰ ਆ, ਕਹਿੰਦਾ ਭਾਈ ਜ਼ਿੰਦਾਬਾਦ। ਉਹਦੇ ਨਾਲ ਸਿੱਧਾ ਉਹਦੇ ਨਾਲ। ਉਹ ਜਿਹੜਾ ਇੱਕ ਕਲੀਅਰ ਹੋ ਗਿਆ। ਆਹੋ ਨਹੀਂ ਸ਼ੇਖ ਸਾਹਿਬ ਜਦੋਂ ਬੋਲਦੇ ਆ ਇਦਾਂ ਖੁੱਤ ਜੀ ਬਣਦੀ ਨਹੀਂ, ਸਨੋਕਰ ਦਾ ਚਾਕ ਕੱਢ ਦੋ ਵਿੱਚੋਂ, ਪਿੱਛੇ ਖੁੱਤ ਜੀ ਰਹਿੰਦੀ ਹੈ। ਕਿਹਨੇ ਤਾਂ ਜੀ ਇਸੇ ਕਰਕੇ ਤੁਸੀਂ ਇਹਨਾਂ ਨੂੰ ਉਹ ਦੱਸ ਕੇ ਨਹੀਂ ਲੈ ਨਹੀਂ ਨਹੀਂ, ਉਹ ਕੋਈ ਹਿਸਾਬ ਕਿੱਥੇ ਭਾਜੀ ਕਿੱਥੇ? ਦੱਸ ਕੇ ਇਹ ਇੱਥੇ ਹੀ ਠੀਕ ਆ ਬਸ। ਹਾਂ ਤੇਰੀ ਤਾਂ ਉਹਨਾਂ ਨੇ ਫਰੰਟ ਦੀ ਟਿਕਟ ਕਰਾਈ ਆ ਹਨਾ। ਅੱਛਾ, ਉਹਦਾ ਤੇਰਾ ਮਤਲਬ ਸਕੂਲੇ ਫਾਇਦਾ ਹੁੰਦਾ ਸੀ ਕਿ ਸਬਕ ਤੂੰ ਅੜਨਾ, ਤੇ ਉਹਨਾਂ ਨੇ ਕਹਿਣਾ ਵੀ ਤੂੰ ਬਹਿ ਜਾ, ਬਾਕੀ 8-9 ਰਹਿ ਜਾਣੇ ਤੇਰੇ ਚੱਕਰ 'ਚ, ਹਨਾ। हाँ, यस सर। अच्छा। एक दफा ना जब ना बेइज्जती फील हुई थी, वो ना क्या हुआ था, एक ना कुड़ी थी, ठीक है, वो ना रिश्ते से पहले उसने कहा था यार मैं मुंडे से ना वीडियो पे बात करनी है। ਅੱਛਾ ਇਹ ਤਾਂ ਸਟਾਰ ਵੀ ਦੱਸੋ ਨਾ। हाँ तो अच्छा। हाँ तो वो ना क्या कहते हैं, उससे वीडियो पे बात की, ठीक है, उसको लगा शायद ये मेरा ना वो उसका ना इंटरनेट या फिर वो डिस्कनेक्ट हो गया, ठीक है, अपनी अम्मी को
कहती है कि अम्मी ये ना नेट ना ऑफर कर रहा है, तो उसकी अम्मी ने कहा नहीं मुंडा ऑफर कर ਉਹੀ ਗੱਲ ਮੁੰਡਾ ਮਗਰ ਕਰਦਾ ਉਹੀ ਗੱਲ ਹੋ ਗਈ मुंडा रेंडर हो रहा हाँ मुझे बड़ी बेइज्जती फील हुई अच्छा तो अभी जहाँ पे शादी हुई यहाँ पे इनको तो नहीं प्रॉब्लम थी कोई मुलाकात नहीं की शादी वाले दिन ही मुलाकात हुई पहली। हाँ हाँ भाभी ठीक है भाभी अगली आइटम तो नहीं दे दो ਸ਼ੇਖ ਸਾਹਿਬ ਇੱਕ ਬੱਚੇ ਨੂੰ ਸਮਝਾਉਣ ਦੇ ਤੇ ਉਹਨੂੰ ਸਮਝਾਉਂਦੇ ਅੜ ਗਏ ਤੇ ਉਹਦਾ ਬੱਚੇ ਦਾ ਅੱਗੋਂ ਬੱਚਾ ਜਵਾਨ ਹੋ ਕੇ ਨਾ ਭਾਈ ਤੇ ਮੇਰੇ ਪਾਪਾ ਨੂੰ ਸਮਝਾਉਣ ਦੇ ਨਾ ਉਹ ਇੰਨਾ ਡੀਪਲੀ ਅੜਦੇ ਸ਼ੇਖ ਸਾਹਿਬ ਐਡ ਕੁੱਤੇ ਜੀ ਬਣਦੇ ਵਿੱਚੋਂ ਕਿਸੇ ਨੇ ਬਲਬ ਪੜ ਲਿਆ ਯਾਰ ਨਾ ਕਰਿਆ ਕਰ ਮਿੱਠੇ ਤੇਰਾ ਵੀ ਬੜਾ ਕੁਝ ਬਣਦਾ ਵਾ ਪਤਾ ਕੀ ਗੱਲ ਆ ਹਰ ਬੰਦੇ ਦਾ ਕੋਈ ਨਾ ਕੋਈ ਹਰ ਬੰਦੇ ਕੋਲ ਕੋਈ ਨਾ ਕੋਈ ਟੈਲੈਂਟ ਵੀ ਆ अच्छाई भी है बुराई भी है ਕਮਜ਼ੋਰੀ ਵੀ ਹੈ ਕੋਈ ਨਹੀਂ मैं तेरा इस किस्म का बुरा मुंह बनता ना किस समय इतने बैठे ਅੱਲਾਹ ਮਾਫੀ ਤਾਂ हाँ ਉਸਤਾਦ ਜੀ ਭਾਈ ਮਿੱਠੇ ਦਾ ਨੱਕ ਵਿੰਗਾ ਵੀ ਹੈ, ਤੁਸੀਂ ਗੌਰ ਕਰੋ जी ਗੋਲ ਟੈਪ ਆ जी ਇਹਦਾ। जी ਦੇਖ ਲਓ ਭਾਵੇਂ ਨਹੀਂ ਤਾਂ ਨੱਕ ਹਰ ਬੰਦੇ ਦਾ ਵਿੰਗਾ ਵਾ ਨਹੀਂ जी ਇਹਦਾ ਮ- तेन मैं एक मलम दिया मेरी गल तेन मैं एक मलम देंगा दवाई बिल्कुल एक ना जीरे ਦੇ ਦਾਣੇ ਜਿਹਨੇ ਪੂਰੀ ਮਲ ਕੇ ਉੱਤੇ ਪੱਤਾ ਲਾ ਕੇ ਪੱਤਾ ਬੰਨ ਲੈਣਾ ਉੱਤੇ ਐ ਬਿਲਕੁਲ ਹੱਡੀ ਸਿੱਧੀ ਹੋ ਜਾਏਗੀ ਤੇ ਐ ਸਿੱਧਾ ਹੋਏਗਾ ਨੱਕ ਹਾਂ। ਨਹੀਂ ਦਿਓ ਫਿਰ ਉਹਦੇ ਤੇ कोई नाक छोटे होने की कोई दवाई है आपके पास? नाक पे लगाओ नाक छोटा हो जाए। ਮੈਂ ਜਵਾਬ ਦੇਣ ਲੱਗਾ ਮੈਂ ਤੈਨੂੰ ਗੋਲੀ ਮਾਰਨ ਲੱਗਾ ਪਿੱਛੇ ਚਲੇ ਦੱਸ ਡਰਦੇ ਨੇ ਭਾਈ ਡਰਦੇ। मुझे लगा हाँ, गुस्से में ਇਹਦੇ ਉਹ ਅੱਜ ਕੱਲ ਤੂੰ ਡਾਕਟਰਾਂ ਕੋ ਜਾ ਬੜਾ ਬੜਾ ਸਰਜਰੀ ਨਿਜ਼ਾਮ ਬਿਲਕੁਲ ਜਿੱਦਾਂ ਤੂੰ ਕਹੇਂਗਾ ਉਦਾਂ ਦਾ ਕਰ ਦੇਣਗੇ ਹਾਂਜੀ ਹਾਂ ਨਾਲੇ ਫਿਰ ਨੱਕ ਲਵਾ ਕੇ ਉਸਤਾਦ ਜੀ ਬੁਰਾ ਵੀ ਤੇ ਲੱਗਣ ਨਹੀਂ ਲੱਗ ਲਵਾਉਣਾ ਨਹੀਂ ਇਹਨੇ ਠੀਕ ਕਰਾਉਣਾ ਸਾਰਾ ਕੁਝ ਹੁੰਦਾ ਅੱਜ ਕੱਲ ਭਾਈ ਹਰ ਚੀਜ਼ ਦੇ ਵਿੱਚ ਐਂਟਰੀ ਪਾਉਣ ਲੱਗ ਪਏ ਨੇ ਅਗਲੇ ये जो है ना चोंच ये नहीं मुझे पसंद आ रही है। मैं ਲੇਕਿਨ ਇੱਕ ਗੱਲ ਤੈਨੂੰ ਦੱਸਾਂ ਤੇਰਾ ਜਿਹੜਾ ਫੀਲਡ ਆ ਉਹਦੀ ਖੂਬਸੂਰਤੀ ਹੈ ਤੇਰਾ ਖੂਮਣ ਹਾਂਜੀ ਤੇਰਾ ਨੱਕ ਸੋਹਣਾ ਹੋ ਗਿਆ ਤੇਰਾ ਬਾਕੀ ਸਾਰਾ ਕੁਝ ਖਤਮ ਹੋ ਜਾਣਾ ਆ ਦੇਖਦੇ ਨੇ ਜਿਨ੍ਹਾਂ ਨੇ ਆਰਟਿਸਟ ਐਸੇ ਨਹੀਂ ਜਿਨ੍ਹਾਂ ਨੇ ਕੁਦਰਤੀ ਟਿੰਡਾਂ ਹੋ ਗਈਆਂ ਵਾਲ ਉੱਡ ਗਏ ਉਹਨਾਂ ਨੇ ਵਿਗਾਂ ਲਵਾਈਆਂ ਮਿੱਠੀ ਹੋ ਗਏ ਔਰ ਨਾਲੇ ਤੁਹਾਡੇ ਤੇ ਕਰਮ ਆ ਤੁਸੀਂ ਰੋਟੀ ਵੀ ਖਾ ਲੈਂਦੇ ਹੋ ਬਾਜਰਾ ਵੀ ਖਾ ਲੈਂਦੇ ਹੋ ਦੋਵੇਂ ਸ਼ਾਮਾਂ ਉਸਤਾਦ ਜੀ ਹੁਣ ਬਾਜਰੇ ਵਾਲੀ ਕਪਲ ਸ਼ਰਮਾ ਜੀ ਨਹੀਂ ਛੱਡ ਦੇ ਭਾਈ ਚਲੋ ਮੈਂ ਚੌਕ ਚ ਕਰ ਲਾਂਗਾ ਮੇਰਾ ਟਿਕਟ ਕੈਨਸਲ ਕਰਾ ਦੇ ਨਹੀਂ ਛੱਡ ये ਕਪਲ ਸ਼ਰਮਾ ਵਾਲਾ ਮੈਂ ਟਰੈਕ ਸ਼ੁਰੂ ਕੀਤਾ ਨਾ ਮੈਨੂੰ ਪਤਾ ਕਿੰਨੀ ਕੀ ਦੇਰ ਬਾਅਦ ਕਰਨੀ ਹੈ ਹਾਂ ਹੁਣ ਤੁਸੀਂ ਕੋਈ ਹੋਰ ਕਰ ਲਓ ਇਹ ਮੇਰੇ ਤੇ ਯਕੀਨ ਰੱਖੋ ਮੈਂ ਕਰ ਲਾਂਗਾ अरे एक चीज मुझे बताइए, ये अच्छा भला होता था, ठीक अच्छा होता था, अब इसे क्या हो गया? ये अभी भी था ही है ਹਾਂ ਪੱਕਾ ਥਾ ਹੈ ਨਹੀਂ है नहीं वो अभी तक हाँ ये कुछ अच्छी सी जुगत लगाओ, हंसी है। नहीं वो रहन दे ਸਾਡਾ ਕਾਮੇਡੀ ਪ੍ਰੋਗਰਾਮ ਨਹੀਂ ਅੱਛਾ, ਨਹੀਂ ਹੈ। ਸੀਰੀਅਸ ਸੁਣਾਈ ਦਾ ਪ੍ਰੋਗਰਾਮ ਹੈ ਚਿੱਕ ਫਸੀ ਹੈ ਇਦਾਂ ਦੀਆਂ ਸੀਰੀਅਸ ਗੱਲਾਂ ਕੀ ਕਰਦੇ ਹੱਸਦੇ ਨਹੀਂ ਹਾਂ ਤੰਬੂ ਲਵੇਟ ਕੇ ਰੱਖੇ ਆ ਚਿੱਕ ਫਸੀ ਆ ਆਮ ਇਸ ਤਰ੍ਹਾਂ ਕੀ ਨਹੀਂ serious सिक्स ਲਾਲਾ पैक ਲਾਲਾ ਜੀ ਅੱਛੀ ਪਰਸਨੈਲਿਟੀ ਹੈ ਲਾਲਾ ਜੀ ਸਾਡੇ ਕੋਲ ਆਉਂਦੇ ਰਹਿੰਦੇ ਆ ਕਿਤੇ ਖੁੱਲ ਕੇ ਲਾਲਾ ਜੀ ਲੱਗਦਾ ਢਗਾਰ ਫਸਿਆ और कितना खुले हैं यार, एक तो सही है। ਲਾਲਾ ਤੇਰਾ ਬਦਲ ਸ਼ੁਰੂ ਤੋਂ ਇਦਾਂ ਸੀ ਤੂੰ ਇਦਾਂ ਦਾ ਗੁਲੂਮੁਲੂ ਟਾਈਪ ਸੀ ਇਸ ਤਰ੍ਹਾਂ ਦਾ ਹੀ ਹੈ ਹਾਂ ਫਿਗਰ ਹੈ ਲਾਲੇ ਦੇ ਮੈਂ ਬਾਕੀ ਭਰਾ ਸਾਰੇ ਮੇਰੇ ਨਾ ਲਾਲੇ ਦੇ ਭਰਾ ਬਾਕੀ ਉਹ ਵੀ ਇੰਜ ਹੀ ਆ ਅੱਛਾ ਯਾਨੀ ਇਹ ਨਹੀਂ ਹੈਗਾ ਕਿ ਇੱਕੋ ਹੀ ਆ ਜ਼ਰਾ ਥੋੜਾ ਸਮਾਰਟ ਜਿਹੜਾ ਛੋਟਾ ਉਹ ਬਾਕੀ ਉਹ ਸਾਰੇ ਲਾਲੇ ਇੱਕ ਲਾਲਾ ਨਹੀਂਗਾ ਜਿਵੇਂ ਫਰਾਉਨ ਨਹੀਂ ਚਲੋ ਇੱਕ ਮਿੰਟ ਗੱਲ ਸੁਣ ਲੈ ਲੌਜੀਕਲ ਗੱਲ ਦੱਸਾਂ ਨਾ ਫਰਾਉਨ ਇੱਕ ਫਰਾਉਨ ਆ ਜਿਹੜਾ ਮੂਸਾ ਅਲੈਹਿਸਲਾਮ ਵਾਲਾ ਫਰਾਉਨ ਦਾ ਨਾਮ ਆ ਰੈਮਸਿਸ 2 ਅੱਛਾ ਇੱਕ ਹੋਰ ਫਰਾਉਨ ਹੈ ਯਾਨੀ ਉਹ ਫਰਾਉਨ ਇੱਕੋ ਹੀ ਨਹੀਂਗਾ ਅੱਛਾ ਉਸ ਟਾਈਮ ਤੇ ਹਰ ਬਾਦਸ਼ਾਹ ਨੂੰ ਫਰਾਉਨ ਕਹਿੰਦੇ ਸੀ ਆ ਫਲਾਣਾ ਫਰਾਉਨ ਆ ਫਲਾਣਾ ਫਰਾਉਨ ਫਿਰ ਫਰਾਉਨ ਆ ਜਿਵੇਂ ਤੁਸੀਂ ਕਹਿ ਲਓ ਕਿ ਬਾਦਸ਼ਾਹ ਬਾਦਸ਼ਾਹ ਆ ਬਾਦਸ਼ਾਹ ਵਾ ਅਕਬਰ ਬਾਦਸ਼ਾਹ ਆ ਵੀ ਬਾਦਸ਼ਾਹ ਵਾ ਹਮਾਯੂ ਬਾਦਸ਼ਾਹ ਆ ਵੀ ਬਾਦਸ਼ਾਹ ਵਾ ਬਹਾਦਰ ਸ਼ਾਹ ਜ਼ਫਰ ਬਾਦਸ਼ਾਹ ਐਵੇਂ ਫਰਾਉਨ ਕਿੰਨੇ ਬੜੇ ਨੇ ਅੱਛਾ ਉਹਨਾਂ ਦੇ ਨਾਮ ਨੇ ਕਿ ਇਹ ਫਲਾਣੇ ਦੌਰ ਦਾ ਵਾ ਇਹ ਇਸ ਸਾਲ ਚ ਫਰਾਉਨ ਬਣਿਆ ਸੀ ਯਾਨੀ ਬਾਦਸ਼ਾਹ ਕਹਿ ਲੈਣ ਅੱਛਾ ਇਹ ਇਸ ਸਾਲ ਚ ਬਣਿਆ ਸੀ ਇਸ ਸਾਲ ਚ ਬਣਿਆ ਸੀ ਇੰਜ ਜਿਹੜਾ ਆਪਣੇ ਨਾਲ ਰਿਲੇਟਡ ਹੈ ਨਾ ਮੂਸਾ ਅਲੈਹਿਸਲਾਮ ਵਾਲਾ ਫਰਾਉਨ ਜਦ ਅਸੀਂ ਉਹਨੂੰ ਹੀ ਸਮਝੀ ਜਾਂਦੇ ਫਰਾਉਨ ਇੱਕੋ ਹੀ ਹੈ ਸਾਡੇ। ਇੱਕੋ ਹੀ ਆ ਨਹੀਂ ਉਹ ਉਹਦਾ ਨਾਮ ਹੈ ਰੈਮਸਿਸ 2 ਅੱਛਾ अच्छा अच्छा अच्छा। ਉਸਤਾਦ ਉਹ ਫਰਾਉਨ ਦਾ ਇੰਜ ਜਿਹੜੇ ਲਾਲੇ ਦੇ ਭਰਾ ਨੇ ਨਾ ਹਾਂ ਸਾਰੇ ਉਹ ਸਾਰੇ ਉਂਝ ਦੇ ਨੇ ਅੱਛਾ ਇਹ ਤੇ ਠੀਕ ਹੈ ਤੇ ਮਿਸਾਲ ਫਰੋਨ ਦੀ ਦੇਣੀ ਜ਼ਰੂਰੀ ਸੀ ਨਹੀਂ ਇਹ ਇਧਰ ਫਰਾਉਨ ਮੇਰੀ ਗੱਲ ਸੁਣ ਲੈ ਮੈਂ ਉਹਨੂੰ ਸਮਝਾ ਰਿਹਾ ਕਿਉਂਕਿ ਫਰਾਉਨ ਨੂੰ ਸਾਰੇ ਜਾਣਦੇ ਨੇ ਤੇ ਲਾਲੇ ਨੇ ਕੋਈ ਫਰਾਉਨ ਸਾਡਾ ਮੁਸ਼ਤਰਕਾ ਇੱਕ ਪਰਸਨੈਲਿਟੀ ਜਿਹਨੂੰ ਸਾਰੇ ਜਾਣਦੇ ਨੇ ਮੂਸਾ ਅਲੈਹਿਸਲਾਮ ਵਾਲੇ ਫਰਾਉਨ ਯਾਰ- ਮੇਰੀ ਗੱਲ ਸੁਣ ਲੈਣਾ ਤੇ ਉਹ ਹੁਣ ਮੈਂ ਦੱਸਿਆ ਕਿ ਉਹ ਸਾਰੇ ਫਰਾਉਨ ਨੇ ਚੱਲ ਇਸ ਤੋਂ ਇਲਾਵਾ ਤੂੰ ਦੱਸ ਮੈਨੂੰ ਚਲੋ ਮੁਗਲਾਂ ਦਾ ਕਰ ਲਓ ਜੀ ਮੁਗਲਾਂ ਦਾ ਕਰ ਲਓ। ਵੀ ਉਹ ਬਾਦਸ਼ਾਹ ਫਲਾਣਾ ਬਾਦਸ਼ਾਹ ਇੰਨੀ ਸਦੀ ਵਾਲਾ ਬਾਦਸ਼ਾਹ ਅੱਗੋਂ ਉਹਦਾ ਨਾਮ ਚੇਂਜ ਆ ਗਿਆ ਐਸ ਚਲੋ ਬਾਦਸ਼ਾਹ ਚਲੋ ਏਦਾਂ ਕਰ ਬਾਦਸ਼ਾਹ ਵੀ ਤਾਂ ਮੈਂ ਕਿਹਾ ਨਾ ਤੂੰ ਚੁੰਨੀ ਫਰੋਨ ਕੱਢ ਦਿਓ ਯਾਰ
ਤੁਹਾਡੀ ਨਹੀਂ ਉਹ ਕਹਿੰਦੇ ਫਰੌਨ ਬਾਦਸ਼ਾਹ ਨੂੰ ਕਹਿੰਦੇ ਨਾਮ ਨਹੀਂ ਹੈਗਾ। ਹੁਣ ਤੁਹਾਨੂੰ ਅਸੀਂ ਅਗਰ ਤੁਸੀਂ ਬਾਦਸ਼ਾਹ ਘਰ ਦੇ ਘਰ ਦੇ ਫੈਮਿਲੀ ਬਾਦਸ਼ਾਹ ਵੀ ਨਹੀਂ। ਯਾਰ ਤੂੰ ਲਾਲਾ ਨਾ ਤੂੰ, ਹਾਂ। ਉਹ ਇਹਦੇ ਭਰਾ ਵੀ ਲਾਲੇ ਆ। ਹਾਂਜੀ ਯਾਨੀ ਇਹ ਰੈਮਸਿਸ 2 ਆ, ਉਹ ਰੈਮਸਿਸ ਮਤਲਬ ਉਹ ਸੌਰੀ ਇਹ ਰੈਮਸਿਸ ਲਾਲਾ ਨਹੀਂ ਹੈ। ਹਾਂ ਇਹ ਲਾਲਾ 2 ਆ, ਇਹ ਲਾਲਾ ਵਾ ਅੰਦਲੀਬ। ਬਾਕੀ ਕੌਣ ਆ? ਅਦਰੀਸ, ਲਾਲਾ ਅਦਰੀਸ, ਨਵੀਦ, ਵਸੀਮ। ਨਹੀਂ ਵਸੀਮ ਨਹੀਂ, ਵਸੀਮ ਲਾਲਾ ਨਹੀਂ, ਉਧਰ ਠੀਕ ਆ। ਉਸਤਾਦ ਜੀ ਸਾਰੇ ਕਮਾਲ ਛੋਟਾ ਆ। ਜਿਹੜਾ ਉਹ ਵੀ ਨਹੀਂ ਇਦਾਂ ਦਾ, ਹਾਂ। ਉਹ ਵੀ ਇਦਾਂ ਇਹ ਤੇ ਇਹ ਇੱਕ ਘਰ 'ਚ 3 ਲਾਲੇ ਆ। ਚੌਥਾ ਸਮਾਰਟ ਲਾ ਇਹ ਉਹ ਲਾਲੇ ਦੀ ਕੈਟਾਗਰੀ ਤੋਂ ਬਾਹਰ ਆ ਯਾਰ। ਹਾਂ ਨਹੀਂ ਜਿਹੜਾ ਘਰ ਦੇ ਵਿੱਚ ਵੱਡਾ ਵਾ ਮਿਸਾਲ ਬਾਦਸ਼ਾਹ ਨੂੰ ਫਰੌਨ ਕਹਿੰਦੇ ਹੁਣ ਲਾਲਾ ਸਾਹਿਬ ਚੋਂ ਘਰ 'ਚ ਵੱਡਾ ਵਾ, ਅਸੀਂ ਫਰੌਨ ਲਾਲਾ ਕਹਿ ਸਕਦੇ ਆ ਆਪਣੇ ਘਰ 'ਚ ਵੱਡੇ ਨਹੀਂ। ਆਹੋ ਯਾਰ ਕਹਿ ਸਕਦੇ ਯਾਰ ਵੱਡੇ ਨੂੰ ਕਹਿੰਦੇ ਬਾਦਸ਼ਾਹ ਨੂੰ। ਨਾ ਉਹ ਉੱਥੋਂ ਚੁੱਕ ਕੇ ਮੈਨੂੰ ਇੰਜ ਕੀਤਾ ਸੀ ਤੁਸੀਂ, ਤੇ ਮੈਨੂੰ ਇੱਥੋਂ ਚੁੱਕ ਕੇ ਉੱਥੇ ਕਰ ਦੇਣਾ। ਨਹੀਂ ਫਰੌਨ ਦਾ ਕਹਿੰਦੇ ਨਾਮ ਕਹਿ ਨਹੀਂ ਡੇ ਉਦੋਂ ਦੇ ਉਹ ਫਾਰ ਐਗਜ਼ਾਮਪਲ ਇੱਕ ਮਿਸਾਲ ਦਿੱਤੀ ਹੈ ਲਾਲਾ ਜੀ, ਕੀ ਹੋ ਉਹ ਗਿਆ? ਕਾਲੂ ਜੀ ਇਦਾਂ ਦੀ ਮਿਸਾਲ ਵੀ ਨਹੀਂ ਦੇਈਦੀ ਚਲੋ। ਯਾਰ, ਕਿਤੇ ਕੋਈ ਅੱਛੀ ਮਿਸਾਲ ਦੇ ਲਓ, ਫਰੌਨ ਵਾਲੀ ਕੋਈ ਮਿਸਾਲ ਹੈ ਯਾਰ। ਕਿਸੇ ਦੀ ਗੱਲ ਸਮਝ ਚ ਆ ਜਾਵੇ ਨਾ ਤਾਂ ਉਸਤਾਦ ਜੀ ਨੇ ਤਾਂ ਬੜੀ नहीं ये हालांकि- नहीं, ये फ्रॉम की कोई मिसाल सही नहीं है यार। हालांकि मुझे बताएं सारे जब एक जैसे माशाल्लाह, तो मुझे बता खाने पीने का खर्चा कैसे पूरा होता है? अल्हम्दुलिल्लाह अल्लाह ਅੱਲਾ ਉਹ ਅੱਲਾ ਕਰ। ਲਾਲਾ ਤੈਨੂੰ ਯਾਦ ਆ ਮੈਂ ਤੈਨੂੰ ਮਿਸਰ ਤੋਂ ਕਾਲ ਕੀਤੀ ਸੀ ਵੀਡੀਓ? ਹਾਂਜੀ ਕਿਉਂ ਕੀਤੀ ਪਤਾ ਤੈਨੂੰ? ਉਹ ਮੈਨੂੰ ਖਾਣਾ ਦੀ ਸੀ ਨਹੀਂ, ਮੈਂ ਫਰੌਨ ਨੂੰ ਵੇਖਣ ਜਾਣਾ ਸੀ, ਉਹਦੀ ਜੈਨੂਇਨ ਲਾਸ਼। ਉਹ ਮੇਰੇ ਕੋਲ ਟਾਈਮ ਨਹੀਂ ਲੱਭਾ, ਨਾਲੇ ਟਿਕਟ ਬਹੁਤ ਜ਼ਿਆਦਾ ਸੀ। ਮੈਂ ਫਿਰ ਤੈਨੂੰ ਇਸ ਤੋਂ ਵੀਡੀਓ ਕਾਲ ਕਰ ਲਈ ਇਹਨਾਂ ਨੇ ਵੀ ਵੀਡੀਓ ਕਾਲ ਤੇ ਟਿਕਟ ਰੱਖ ਲਈ। ਤੇ ਮੈਂ ਤੈਨੂੰ ਫਿਰ ਦੱਸਿਆ ਗਿਆ ਲਾਲਾ ਮੈਂ ਦੇਖਣ ਜਾਣਾ ਸੀ, ਨਹੀਂ ਦੇਖਿਆ ਗਿਆ। ਇਸ ਵੇਲੇ ਮੈਂ ਤੈਨੂੰ ਫੋਨ ਕੀਤਾ ਸੀ। ਓਏ ਹੋਏ ਫਾਰ ਐਗਜ਼ਾਮਪਲ ਆ ਚੋਪਾ ਭਾਈ ਇਹ ਕਾਲੂ ਜੀ ਸਾਰਿਆਂ ਨਾਲੋਂ ਭਾਰਾ ਹੱਥਾ ਭਾਈ ਦਾ, ਮੈਂ ਇਸ ਗੱਲ ਦੀ ਗਾਰੰਟੀ ਉਹ ਮੈਂ ਦਿੰਦਾ ਫਾਰ ਐਗਜ਼ਾਮਪਲ ਸਾਜ ਵੀ ਮਿਸਾਲ ਦੇ ਦਿੰਦੇ ਆ ਯਾਰ। ਨਹੀਂ ਅੱਜ ਉਹ ਤਾਂ ਕਲੀਅਰ ਹੋ ਗਿਆ ਨਾ ਕਿ ਬਾਦਸ਼ਾਹ ਨੂੰ ਕਹਿੰਦੇ ਆ ਬਾਦਸ਼ਾਹ ਨੂੰ। ਅਸੀਂ ਤਾਂ ਨਾਮ ਹੀ ਸਮਝਦੇ ਨੇ ਕਿ ਨਾਮ ਨਹੀਂ 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 ਬਾਦਸ਼ਾਹ ਨੂੰ ਕਹਿੰਦੇ ਆ। ਫਰੌਨ ਕਿੰਨੇ ਬੜੇ ਨੇ? ਕਿੰਨੇ ਸੀਗੇ? ਕਿੰਨੀਆਂ ਹੀ ਮੰਮੀਆਂ ਪਈਆਂ ਨੇ ਫਰੌਨਾਂ ਦੀਆਂ। ਜਿਹੜੇ ਤੂੰ ਯੂਸਫ ਵੀਡੀਓ ਅਲੈਹ ਦੇਖੀ? ਇਸਲਾਮ ਦੇ ਦੌਰ 'ਚ ਸਨ ਨਾ, ਉਹ ਵੀ ਫਰੌਮ ਨਹੀਂ ਸਨ। ਤੇ ਉਹੀ ਕਹਿੰਦੇ ਯੂਸਫ ਅਲੈਹ ਇਸਲਾਮ ਦੇ ਉਹ ਨਾਲ ਵੀ ਕਹਿ ਰਿਹਾ ਨਾ ਕਿ ਉਹ ਫਰੌਨ ਉਹਨਾਂ ਨੂੰ ਹੀ ਕਹਿੰਦੇ ਨੇ ਨਾ। ਬਾਦਸ਼ਾਹ ਨੂੰ ਬਾਦਸ਼ਾਹ ਨੂੰ। ਐਕਚੁਅਲ ਸਮਝਾਉਣ ਦਾ ਮਕਸਦ ਇਹ ਸੀ ਕਿ ਫਰੌਨ ਜਿਹੜਾ ਵਾ ਉਹ ਇੱਕ ਬਾਦਸ਼ਾਹ ਹੀ ਸੀ ਉਸ ਦੌਰ ਦਾ। ਉਹ ਕਿੰਨੇ ਵਾਲੇ ਨੇ? ਉਹਦਾ ਜਿਹੜਾ ਕਰੈਕਟਰ ਆ ਉਹ ਬਸ ਇਸ ਤਰ੍ਹਾਂ ਕਿਉਂਕਿ ਦਾ ਸਾਨੂੰ ਪਤਾ ਨਹੀਂ ਨਾ ਹੈਗਾ, ਤੇ ਅਸੀਂ ਜਿਹੜਾ ਸੁਣਿਆ ਵਾ ਉਹੀ ਅਸੀਂ ਕਹਿੰਦੇ ਉਹੀ ਫਰੌਨ ਦਾ ਹੈ। जानिए मुझे पता है फरौन को जगह अगर वो अब अम्मी बना दें, वो जो ਮੰਮੀ ਅੰਮੀ ਮੰਮੀ मम्मी, हाँ तो अम्मी फिर क्या मुझे लगा? पता है वो फिर फरौन रहेगा या फिर अम्मी कहेंगे उसे? ਮੰਮੀ ਹੋਰ ਚੀਜ਼ ਆ। अम्मी अम्मी वही ਅੰਮੀ नहीं यार, मम्मी। मेरा वो निकलता नहीं है, मैं उस पे ना अड़ जाता हूँ, तो मुझे ਸੁਣ अम्मी ਲਾ कहता हूँ मैं। ਸੁਣ ਲਾ, हाँ ਮੰਮੀ ਜਿਹੜੀ ਹੁੰਦੀ ਨਾ, ਮੰਮੀ ਉਹ ਜਿਹੜੀ ਕੈਟਾਗਰੀ ਉਹ ਬੰਦੇ ਨੇ ਉਹਨੂੰ ਕਹਿੰਦੇ ਮੰਮੀ ਦੀ। ਮੰਮੀ ਫਿਲਮ ਨਹੀਂ ਵੇਖੀ? ਹਾਂ। ਉਹਦੇ ਐਂਡ 'ਚ ਪੱਟੀਆਂ ਖੋਲ ਕੇ ਉੱਠਦਾ ਉਹਦਾ, ਉਹ ਮੰਮੀ। ਤੂੰ ਯਾਨੀ ਕਿ ਬਾਦਸ਼ਾਹ ਨਾ, ਜਦੋਂ ਤੈਨੂੰ ਅਸੀਂ ਮਸਾਲੇ ਮਸੂਲੇ ਲਾ ਕੇ ਮਰਨ ਤੋਂ ਬਾਅਦ ਸਾਰਾ ਤੇਰਾ ਅੰਦਰ ਪੇਟਾ ਖਤਮ ਕਰਕੇ ਤੈਨੂੰ ਆਪਣਾ ਸਾਰਾ ਕਰਕੇ ਪੱਟੀਆਂ ਲਵੇਟ ਕੇ ਇੰਜ ਕਰ ਦੇਣਾ, ਉਹ ਤੇਰੀ ਮੰਮੀ ਬਣ ਜਾਣੀ। अम्मी बन जानी है। ਹਾਂ ਚਲੋ ਅੰਮੀ ਕਹਿ ਲਓ। ਹਾਂ। ਹਾਂ ਇੱਕ ਮੀਮ ਪਿੱਛੇ ਡਿੱਗ ਜਾਂਦਾ ਨਾ ਸਾਜ ਨੂੰ ਆਂਦਾ ਨਹੀਂ ਨਾ। ਨਹੀਂ ਨਹੀਂ ਇੱਕ ਮੀਮ ਘੱਟ ਹੈ ਇਹਨਾਂ ਦੀ हाँ हाँ ਬੋਲਣ ਦੀ ਮੇਰੇ ਤੋਂ। इंग्लिश में अम्मी को क्या कहते हैं? क्या? मम्मी। ਤੂੰ ਇੰਜ ਕਹਿ हाँ, लेकिन मैं वो मम्मी की बात ही नहीं कर रहा हूँ जो अच्छा। मम्मी की तू कर रहा है। हाँ। मैं माँ वाली साइड पे जा ही नहीं रहा हूँ। चले उसको आप उर्दू में क्या कहेंगे? उसको मैं कहूंगा अम्मा। पुरानी लाश। ओल्ड लाश। तो मैं कहूंगा काफी देर का मरा हुआ इंसान। ਕਾਫੀ ਦੇਰ ਦਾ ਬਣਾ मम्मी। ਸ਼ੇਖ ਸਾਹਿਬ ਉਸਤਾਦ ਜੀ ਅੱਜ ਸ਼ੇਖ ਸਾਹਿਬ ਕੋ ਗਾਣਾ ਸੁਣਨਾ ਵਾ। ना 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 ਮਿਹਰਬਾਨੀ ਉਸਤਾਦ ਜੀ ना ना ਤਾਂ इदा ना काम ना कर यार। ਇਹ कोई 45 ਮਿੰਟ ਐਵੇਂ ਨਿਕਲ ਜਾਣੇ। नहीं तो अभी नहीं जब मेरा गाना रिलीज होगा ना तब गाना सुनाऊंगा अभी। ਗਾਣਾ ਜ਼ਰੀਲ होगा। ਨਹੀਂ ਅਗਲੇ रिलीज पहले होगा। पहले रिलीज होगा, हाँ, हाँ। बाद में फिर उस ਰਿਲੀਜ਼ ਹੋ सुन लेना तू। उस गाने का नाम रखूंगा मुंडा बफर करता है। हाँ, गाने का नाम ये होगा मुंडा बफरिंग मुंडा बफरिंग वाला, ਆਹਾ बफरिंग यानी अड़ता है। हाँ ਤੇ ਉਹਦੇ ਚ ਰੈਪਰ ਵੀ ਰੈਪ ਵੀ ਕਰੋਗੇ ਆਪਣੀ हर ऐप भी करा। ਤੇ ਕਰਨਾ नहीं तू तू करना मुंडा 3G, यानी 3G भी अड़ता ना। 2G 2G वो बिल्कुल आड़ा काट के चलता। 2G मुंडा लाहौर दा। मुंडा लोहार। ਤੁਹਾਡਾ ਤੁਸੀਂ ਗਾਣਾ ਰਿਕਾਰਡ ਕਰਾਓ, ਤੁਹਾਡੀ 2 ਦਿਨ ਦੀ ਰਿਕਾਰਡਿੰਗ ਚ 5 ਮਿੰਟ ਨਿਕਲਣੇ। ਨਕਲ ਖਾ ਲਓ ਜੋ तू वो गाना बता AG 2G 3G सुनो जी, ਅੜਤਾ ਹੂੰ मैं ਮੈਂ अड़ता हूँ जो मैं वो तुम भी अड़ो जी। वन का फोर। ਤੇ ਉੱਥੇ ਗਾ ਮਾਈ ਨੇਮ ਇਜ਼ ਸ਼ੇਖ ਕਾਸਮ। ਯਾਰ ਅਗਲੇ ਨੂੰ ਗੱਲਾਂ ਕਰਨ ਡਿਆ ਭਾਈ ਮਿੱਠੇ ਤੇਰਾ ਆਪਣਾ ਨੱਕ ਵਿੰਗਾ ਵਾ, ਇੱਕ ਅੱਖ ਛੋਟੀ ਇੱਕ ਵੱਡੀ ਹੈ ਤੇ ਤੂੰ ਮੈਨੂੰ ਕੋਈ ਰਾਹ ਦੱਸਣਾ, ਮੈਂ ਕੋਈ ਡਰੈਸ ਦੱਸਣਾ ਵੀ ਨੱਕ ਤੇ ਸਿੱਧੇ ਚੱਲ ਜਾ ਨਹੀਂ ਮੁੜ ਜੰਨਾ। ਨੱਕ ਸਭ ਐਵੇਂ ਹੀ। ਸਭ ਤੇ ਨਹੀਂ ਵਿੰਗੇ ਹੁੰਦੇ, ਲਾਲਾ ਜੀ ਦਾ ਸਿੱਧਾ ਵਾ, ਬਾਕੀ ਤੁਹਾਡੇ ਸਾਰੇ ਸਾਜ ਦੇ ਸਿੱਧਾ ਵਾ, ਚਾਰਾਂ ਦਾ ਵਿੰਗਾ ਹੀ ਆ। ਨਹੀਂ ਨਹੀਂ ਮੇਰਾ ਸਿੱਧਾ ਵਾ ਨੱਕ ਦੇਖ ਲਓ ਭਾਵੇਂ ਵੱਡਾ ਵਾ, ਲੇਕਿਨ ਇਹ ਵਿੰਗਾ ਵਾ ਸਾਜੀ ਚੌਕ ਬਣਿਆ ਹੋਇਆ ਵਾ ਨੱਕ ਤੇ,
ਐ ਨੂੰ ਲਾਲੇ ਗੌਰ ਦਾਤਰੀ ਕਰਿਓ, ਟੈਪ ਜਦੋਂ ਆ। ਬੋਲਦਾ ਨਾ ਮੂੰਹ ਐ ਨੂੰ ਨਹੀਂ ਜਾਂਦਾ ਕਰੇਗਾ ਵੇ ਚੌਕ ਬਣਿਆ ਹੁੰਦਾ ਚੌਕ ਬਣਿਆ ਹੋਇਆ। ਐ ਨੂੰ ਨਹੀਂ ਜਾਣ ਡਿਆ ਕਿਉਂ ਬੋਲੀ ਤਾਂ ਦੁਬਾਰਾ ਚੌਂਕ ਬਣਿਆ ਇਹ ਕਾਮੇਡੀਅਨ ਹੀ ਆ ਨਹੀਂ 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 ਤੈਨੂੰ ਲੱਗ ਰਿਹਾ ਕਾਮੇਡੀਅਨ ਇਹ ਕਿੱਥੋਂ ਪਾ ये मुझे क्यों लग रहा है इसकी आंखों में मसला है ਹੈ ਨਾ मुझे भी वही लगा रहा तुझे भी वही लगा रहा हाँ ਅੱਛਾ ਗੋਲ ਦਾ ਬਾਅਦ ਇਸ਼ਾਰੇ ਪਹਿਲੇ ਕਰਦਾ ਵਹੀ ਲਗਾ ਰਿਹਾ ਉਹ ਤੁਹਾਨੂੰ ਡਬਲ ਫੈਸਿਲਿਟੀ ਦਿੰਦਾ ਕਿ ਯਾਰ ਤੁਸੀਂ ਅਲਫਾਜ਼ਾਂ ਨਾ ਸਮਝੋ ਨਹੀਂ ਤੇ ਇਦਾਂ ਸਮਝੋ ਇਦਾਂ ਸਮਝ यार हर जगह इंटरनेट स्लो है मेरा भी स्लो हो गया तो क्या हो ਅੱਛਾ ਚੱਲ ਇੱਕ ਹੁੰਦਾ ਤੂੰ ਅੜਨਾ ਜਦੋਂ ਅੜਦਾ ਤੇਰੀਆਂ ਅੱਖਾਂ ਵੀ ਨਾਲ ਬੰਦ ਹੁੰਦੀਆਂ ਇਹ ਕੀ ਲੋ ਅੱਖਾਂ ਖੋਲ ਕੇ ਅੜ ਜਾ ਐ ਕੋ ਕਰਦਾ ਤੂੰ ਐ ਅੜ ਜਾ जोर लगा जोर लगा। हाँ, जोर लगा भाई जोर नहीं लगता अच्छा तू सारे पट्टे खींचे जाते अच्छा तूने कभी डॉक्टर को चेक करवाया किसी बचपन में या किसी ने अम्मी अब्बू ने या लेके गए कि ये क्या मसला है हकीम को चेक कराया था लो दसो ਉਹਨੇ ਬੁੜਾ ਦੇ ਦਿੱਤਾ ਹਕੀਮ ਦਾ ਉਹ ਚਿੱਠੂ ਉਠਾ ये ਰਿਹਾ हकीम को गया है इन्हें कहा हकीम साहब मेरे हकीम कहना मैं समझ गया ਕਿਉਂ ਹੋ ਗਈ ਆਟਮ ਤੇਰੇ 9 ਵਜੇ ਗਏ ਨੇ ਰਾਤ ਨੂੰ 9 ਵਜੇ ਇਕੱਠੇ ਬੰਦ ਕਰਕੇ ਦੇਖਿਆ अगले दिन हकीम नाले दी कुर्सी थी ਆ ਜਾ ਤੂੰ ਕੀ हाँ नहीं यार नहीं वैसे गया कभी डॉक्टर को कभी चेकअप करवाया हाँ। बचपन में कभी अम्मी अब्बू ने या किसी ने हाँ उसको कहते हैं स्पीच थेरेपिस्ट को गया ओके, था। ओके। हाँ, हाँ। फिर उन्हें की किया? गया था उसने कहता नहीं ठीक हो सकता ਇਹ ਰੌਲਾ ਕਿੱਥੇ ਆ ਦਿਮਾਗ 'ਚ ਆ ਗਲੇ 'ਚ ਆ ਕਿਤੇ ਇਹ ਪ੍ਰੋਬਲਮ ਕਿੱਥੇ ਹੁੰਦੀ दिमाग में हाँ ਦਿਮਾਗ ਦੀ ਜਿਹੜੇ ਦਿਮਾਗ ਤੇ ਖੁੱਲੀਏ ਨਾ ਜਿਹੜੇ ਪੱਠੇ ਉਹ ਵੀਕ ਆ ਇਹਨਾਂ ਉਸਤਾਦ ਜੀ ਮਿਸਿੰਗ ਕਰਦੇ ਤੂੰ ਕੀ ਡਾਕਟਰ ਆ ਉਸਤਾਦ ਤੂੰ ਜੀ, ਐਡੀ ਸੀਰੀਅਸ ਹੋ ਕੇ ਐਡੀ ਸਟੇਟਮੈਂਟ ਦੇ ਰਿਹਾ ਤੈਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਮੈਂ ਤੈਨੂੰ ਹੁਣੇ ਸਮਝਾਇਆ ਵੀ ਲਾਲਾ ਤੂੰ ਨਾ ਇਦਾਂ ਨਹੀਂ ਕਰਨਾ ਇਦਾਂ ਯਾਰ ਆ ਗੂਗਲ ਕਰ ਉਹ ਯਾਰ ਗੂਗਲ ਨੂੰ ਛੱਡ ਦੇ ਯਾਰ ਤੂੰ मुझे पता है दिमाग के फट्टे खुलिए। पट्टे हाँ वो ना वेट लिफ्टिंग अगर करें तो ठीक हो जाएगा ऐसे ऐसे ਨਾ ਪੱਠੇ ਚੈੱਕ ਕਰੋ ਤੇਰੇ ਸਹੀ ਖਰਾਬ ਆ अब ਬੱਚਿਆਂ ਬਿਲਕੁਲ ਸਹੀ ਖਰਾਬ ਆ ਕਿੱਦਾਂ ਵੱਡਾ ਹੋ ਗਿਆ ਦੀ ਹਰਕਤਾਂ ਚੈੱਕ ਕਰ ਰਿਹਾ ਅੱਛਾ ਅੱਛਾ ਇਹ ਥੋੜਾ ਜਿਹਾ ਬਨਾਰਮਲ ਆ ਥੋੜਾ ਜਿਹਾ ਹੈ ਇਹਨੂੰ थोड़ा क्या ਓਏ ਅਬ ਨਾਰਮਲ ਦੁਨੀਆ ਦਾ ਹਰ ਬੰਦਾ ਥੋੜਾ ਜਿਹਾ ਵਾ ਹਾਂ ਹਾਂਜੀ ਹਾਂਜੀ हाँ ਅਬ ਨਾਰਮਲ ਹੋਣਾ ਚਾਹੀਦਾ ਅਬ ਨਾਰਮਲ ਕੁਝ ਪਰਸੈਂਟ ਅਬ ਨਾਰਮਲ ਹੁੰਦੇ ਲੋਕ ਹਾਂਜੀ ਇਦਾਂ ਜੀ ਇਹ ਉਦੋਂ ਤੋਂ ਅੱਗੇ ਨਿਕਲ ਆਇਆ ਵਾ ਇਹਦੀ ਪਰਸੈਂਟੇਜ ਵੱਧ ਗਈ ਹੈ ਅਬਨਾਰਮਲ ਦੀ ਹਾਂ ਉਸਤਾਦ ਅੱਛਾ ਜੀ ਇਹ ਨਹੀਂ ਉਹਨੇ ਕਿਹਾ ਕਿ ਨਹੀਂ ਠੀਕ ਹੋਣਾ नहीं ठीक ਆਹ ਸਾਈਡਾਂ ਉਸਤਾਦ ਜੀ ਕਮਜ਼ੋਰ ਹੁੰਦੀਆਂ ਨਾ ਜਿਹਦੀਆਂ ਆ ਲੀਆਂ ਅੱਲਾ ਫੜੋ ਉਹ ਉਹਦੇ ਕੋਲ ਇਹ ਹੁੰਦਾ ਤੁਹਾਨੂੰ ਕਿੱਦਾਂ ਪਤਾ ਹੈ ਇਸ ਗੱਲ ਦਾ ਇਹ ਕਿੱਦਾਂ ਤੁਹਾਨੂੰ ਪਤਾ ਲੱਗਾ ਉਸਤਾਦ ਜੀ ਮੈਂ ਵੀ ਕਿਸੇ time- ਅੰਦਾਜ਼ਾ ਤੁਹਾਡਾ ਨਹੀਂ ਅੜਦਾ ਸੀ ਮੈਂ ਵੀ ਕਿਸੇ ਟਾਈਮ ਅੱਛਾ ਬਚਪਨ 'ਚ। ਅੱਛਾ ਅੱਛਾ ਤੇ ਉਹ ਮੇਰੀ ਅੰਮੀ ਕਹਿੰਦੀ ਆ ਮੱਲੀਆਂ ਨਾ ਸਾਈਡਾਂ ਆ ਲੀਆਂ ਤੇ ਉਹ ਫਿਰ ਸਹੀ ਹੋ ਜਾਂਦਾ ਸੀ ਲਫ਼ਜ਼ਾਂ ਦੀ ਚਰਬੀ ਯਾਰ ਸਾਰਾ ਕੁਝ ਮਾਂ ਜੀ ਤੇ ਪਾਤਾ ਨਾ ਅਸੀਂ ਰੱਦ ਕਰਨ ਜੋਗੇ ਨਾ ਅਸੀਂ ਮੰਨਣ ਜੋਗੇ ਹਾਂ। ਵੀ ਇਸ ਕੋਈ ਗੱਲ ਹੀ ਨਾ ਵੀ ਇਸ ਮਾਂ ਦੀ ਸ਼ਾਨ ਚ ਵੀ ਨਾ ਗੁੱਸਾ ਗਈ ਹੋ ਜੇ ਉਹ ਜੀ ਨਹੀਂ ਸਾਡੇ ਇੱਕ ਮਹੱਲੇਦਾਰ ਉਹ ਕਿਹੜਾ ਕਹੂਗਾ ਨਾ ਉਹ ਕਿਹੜੇ ਤੇ ਹੀ ਅੜਦਾ ਉਹ ਕਿਹੜਾ ਬਸ ਬਾਕੀ ਸਾਰੇ ਲਫ਼ਜ਼ ਉਹ ਸਹੀ ਬੋਲਦਾ ਦਿਮਾਗ ਜਦੋਂ ਦੇ ਉਹਨੇ ਕਿਹੜਾ ਕਹਿਣਾ ਉਦੋਂ ਹੀ ਅੜਨਾ ਕਿਹੜਾ एड़ा के बजाय कौन कहते हैं ਪੰਜਾਬੀ ਹੈ ਨਾ ਅਸੀਂ ਹੁਣ अच्छा ਕੂੜਾ ਕਹਦੇ ਕੂੜਾ अच्छा एक क्या कहते उसने एक तरीका बताया था कि शीशे के सामने खड़े होकर ना तो बातें करने की ना कोशिश करो तो मैं शीशे के सामने मैंने कोशिश की तो वो जब अड़ता था मैं हंसना शुरू करता था ਆਪਣੇ ਆਪ ਦੇਖ ਕੇ ਇਹਨੇ ਸ਼ੀਸ਼ੇ ਕੇ ਖਲੋ ਕੇ ਅੜਿਆ ਵਾ ਇਹ ਇੰਨੇ ਨਹੀਂ ਕਰੀ ਗਿਆ ਤੇ ਚੀਜ਼ਾਂ ਬੋਲਣ ਲੱਗ ਪਏ ਆ ਗੱਲ ਕਰ ਸ਼ੀਸ਼ੇ ਨੂੰ ਕਹਿੰਦਾ ਆ ਸ਼ੀਸ਼ਾ ਦੇ ਨਾਲੋਂ 2 ਮਿੰਟ ਅੱਗੇ ਨਿਕਲ ਗਿਆ ਨੇ ਉਹ ਬੰਦਾ ਕਲੀਨ ਹੋ ਕੇ ਘਰ ਵੀ ਚਲਾ ਗਿਆ ਇਹਨਾਂ ਦਾ ਅਕਸ ਆਪ ਉੱਤੇ ਖਲੋਤੇ ਆ ਅੱਛਾ ਇਹ ਬੋਲ ਕੇ ਚਲਾ ਗਿਆ ਤੇ ਸ਼ੀਸ਼ੇ ਦੇ ਵਿੱਚ ਕੱਲਾ ਹੀ ਸ਼ੀਸ਼ਾ ਅੜਿਆ ਆਇਆ ਕਰੀ ਯਾਰ ਮੈਂ ਕਿਹਾ ਭਾਈ ਹੁਣ ਮੈਂ ਵੀ ਗੱਲ ਕਰੂੰਗਾ ਤਾਂ ਮੈਂ ਤੇਰੇ ਮਗਰ ਆਊਂਗਾ गलती हो गई बता ਸ਼ੀਸ਼ੇ ਦਾ ਅਕਸ ਦੂਸਰੇ ਕਮਰੇ 'ਚ ਜਾ ਕੇ ਗਲਤੀ ਹੋ ਗਈ ਬਿਲਕੁਲ ਰਿਲੈਕਸ ਹੋ ਗਿਆ ਹਾਂ ਇਹਦੇ ਵਿੱਚ ਕਿਤੇ ਕਿਤੇ ਮਸਲਾ ਹੈ ਸ਼ੀਸ਼ੇ ਦਾ- ਤਾਰਾ ਸ਼ਾਰਟ ਹੁੰਦੀ ਹੈ ਇਹਨੇ ਆਦਾ ਸ਼ੀਸ਼ੇ ਤੇ ਨੈਸ਼ੀ ਪਾਈ ਉਸ ਤੋਂ ਬਾਅਦ ਜਿਹੜਾ ਵੀ ਉਸ ਸ਼ੀਸ਼ੇ ਕੇ ਆ ਕੇ ਮਾਲ ਪਾਉਂਦਾ ਉੜਨ ਲੱਗ ਪੈਂਦੇ ਇਹ ਉੱਥੋਂ ਚਲੇ ਗਏ ਜਿਹੜਾ ਬੰਦਾ ਹੁੰਦਾ ਸੀ ਨਾ ਇਹਦਾ ਸਾਇਆ ਵਿੱਚ ਸੀਗਾ ਵੇਖ ਕੇ ਕਹਿੰਦਾ ਸ਼ੇਖ ਆਸਮ ਉਧਰ ਕਰੇ ਓਏ ਲਓ ਜੀ ਲੈਟ ਆ ਗਈ ਬਾਬਾ ਜੀ ਲੈਟ ਦੇ ਨਾਲ ਕਲੈਪ ਹੋ ਗਈ ਜੋ ਉਹਨੇ ਕਹਿਤਾ ਤੂੰ ਕਰਨ ਲੱਗ ਪਿਆ ਤੁਸੀਂ ਵੀ ਕਰਨ ਨਹੀਂ ਰਹੇ ਤੁਸੀਂ ਨਹੀਂ ਕਰਨ ਦੇ ਮੈਨੂੰ ਐ ਲੱਗਣ ਡਿਆ ਮੈਂ ਕਵਾਲ ਬੁੱਕ ਕੀਤਾ ਜੀ ਮੈਨੂੰ ਉਹ ਤੇ ਫਸੇ ਆ ਮਜਬੂਰ ਆ ਇਹਨਾਂ ਦੇ ਕੀ ਬੁੱਕ ਕੀਤਾ ਮੈਨੂੰ ਐ ਲੱਗਣਾ ਮੈਂ ਕਵਾਲ ਇਹਨਾਂ ਬੁੱਕ ਦੇ ਹੱਥੋਂ ਕਾਹਦੇ ਵਾਸਤੇ ਮਜਬੂਰ ਹੈ ਜੀ ਉਹ
ਕੀ ਕਹਿੰਦੇ ਆ? ਉਹ ਕਹਿੰਦਾ ਜੀ ਮੈਨੂੰ ਇਹ ਲੱਗ ਰਿਹਾ ਕਵਾਲ ਬੁੱਕ ਕੀਤਾ ਵਾ। ਨਹੀਂ ਲਾਲਾ ਕਸਮੇ ਮੈਂ ਐਸੀ ਕੋਈ ਗੱਲ ਕੀਤੀ ਤੁਹਾਡੇ ਨੂੰ ਕਿਹਾ ਮੈਂ ਕਿ ਮੈਂ ਲੱਗਣਾ ਮੈਂ ਕਵਾਲ ਬੁੱਕ ਕੀਤਾ ਵਾ ਉੱਧਰ ਦੇਖਣਾ ਮੈਂ ਮੇਰਾ ਸ਼ਹਿਰ ਆਤੇ ਸੀ ਲਾਲਾ ਖੁਦਾਰਾ ਨਾ ਮਾਰਿਓ ਨੀਲ ਪੈ ਗਿਆ ਵਾ ਆਈ ਸ਼ੋਰ ਤੁਹਾਨੂੰ ਕਿਹਾ ਉਹਨਾਂ ਨੇ I sure। ਬਸ ਸਹੀ ਗੱਲ कवाल नहीं ढोलकी बुक की है तुम ਤੁਸੀਂ ਹਾਂ ਗੱਲ ਨਾ ਕਰਦੇ ਤੁਹਾਨੂੰ ਬਰਾਜੂ ਕੱਢ ਦਿੱਤਾ ਜਾਣਾ ਸੀ ਕੋਈ ਉੱਤਰ ਜਾ ਕੇ ਦੇਖਿਓ ਮੈਂ ਸਹੀ ਗੱਲ ਕਰਤੀ ਨਾ ਤੇ ਯਕਦਮ ਅੱਖਾਂ ਜੋ ਗਈਆਂ ਮੂੰਹ ਸਹੀ ਆ ਗਈ ਨਾ ਫਿਰ ਇਹ ਬਚਪਨ ਚ ਇਹਨਾਂ ਨੇ ਹੀਟਰ ਬਹੁਤ ਸਿੱਖਿਆ ਮੂੰਹ ਸਾਰਾ ਢਲ ਗਿਆ ਯਾਰ ਭਾਈ ਮਿੱਠੇ ਅਗਲੇ ਨੂੰ ਗੱਲਾਂ ਕਰਨ ਡਿਆ ਤੁਸੀਂ ਸਾਰੇ ਭਰਾਵਾਂ ਨੇ ਕੜਾਈਆਂ ਲੈ ਲੈ ਬਾਹ ਛੋਟੀ ਵੱਡੀ ਕੀਤੀ ਹੋਈ ਹੈ ਹਾਂ ਇੰਨੇ ਵੇਲੇ ਇਹਨੇ ਕਿਹੜਾ ਵੇਲੇ ਫਿਰਦੇ ਆ, ਇਹਨਾਂ ਨੇ ਕੜਾਈਆਂ ਲੈ ਲੈ ਬਾਹਾਂ ਛੋਟੀਆਂ ਵੱਡੀਆਂ ਕਰ ਲਈਆਂ, ਕੰਮ ਹੀ ਕੋਈ ਨਹੀਂ ਕਰਨ ਵਾਲਾ। ਨਾਲੇ ਉੱਧਰ ਮੂੰਹ ਅੱਗੇ ਕਰੋ ਜਿੱਦਾਂ ਕਿ ਚਿੱਟੇ ਆਉਂਦੇ ਆ ਥੋੜੀ ਮਿਹਰਬਾਨੀ ਉੱਧਰ ਮੂੰਹ ਕਰ ਤੇ ਦਿਓ। ਤੂੰ ਉਥੋਂ ਲਾ ਨੋਟ ਗਿਣੀ ਜਾਈ ਏਡੀ ਕਿਹੜੀ ਹੱਕ ਹੈ ਉਹ ਗੱਲ ਕਰਨੀ ਸੀ ਅੱਜ ਕੱਲ ਨੋਟਾਂ ਦੀ ਗੱਲ ਹੋਰ ਕਰ ਰਿਹਾ ਬਿਠਾ ਫੰਬਲ ਸ਼ਰਮਾ अच्छा 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 ਲਾਫਟਰ ਵੀ ਅੜਿਆ ਦੇ ਵਿੱਚ ਬੜਾ ਬੜਾ ਨਹੀਂ ਲਾਫਟਰ ਨਹੀਂ ਹਟਦਾ ਇਹਦਾ। ਹਾਂ ਇਹਨਾਂ ਦੀ ਨਜ਼ਰ ਵੀ ਅੜਦੀ ਹੈ ਨਹੀਂ ਨਹੀਂ ਤਾਜੀ ਐਂਜ਼ਾਇਟੀ ਵਾਲਾ ਮਿਸਟਰ ਬੀਨ ਲੱਗਦੇ ਦੇਖੋ ਪਰੇਸ਼ਾਨ ਯਾਰ ਕਾਸਮ ਤੂੰ ਜਿੱਦਾਂ ਦਾ ਸ਼ੋਅ ਤੇਰਾ ਚੱਲਦਾ ਹੁੰਦਾ ਸੀ ATV ਤੇ ਆਪਣਾ ਕਿਉਂ ਨਹੀਂ ਉਦਾਂ ਦਾ ਕਰਦਾ ਤੂੰ ਸ਼ੁਰੂ? यार मैं कोशिश करने लगा हूँ। हाँ क्योंकि दोबारा पुराना शेख कासिम दोबारा लेके ਆਪੇ ਸਾਰਾ ਕੁਝ ਸਹੀ ਆ ਰਿਹਾ ਹਾਂ ਨਹੀਂ ਵਿੱਚ ਛੋਟੀ ਜਿਹੀ ਬੜਕ ਵੀ ਆਉਂਦੀ ਆ ਮੈਂ ਨਹੀਂ 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 ਉਹਨੇ ਉਹ ਹੋਰ ਫੀਲਿੰਗ ਨਾਲ ਉਹਨੇ ਕੀਤਾ ਕਿ ਮੈਂ ਦੁਬਾਰਾ ਉਹ ਕਰਨੇ ਲੱਗਾ ਤੇ ਉਹ ਤੂੰ ਸ਼ੁਰੂ ਹਾਲੇ ਕੀਤਾ ਨਹੀਂ? किया किया ऑलमोस्ट ऑलमोस्ट ਅੱਛਾ ਫਿਰ हाँ 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 ਹਾਂ ਅੱਛਾ ਉਹ ਕਰਤਾ ਸ਼ੁਰੂ ਤੂੰ। हाँ ਲੇਕਿਨ ਉਹ ਆਰਟਿਸਟ ਜਿਹੜੇ ਤੇਰੇ ਕੋਲ ਆਉਂਦੇ ਸੀ ਉਹ ਕਿੰਨੇ ਕੁ ਪੈਸੇ ਲੈਂਦੇ ਸੀ ਉਦੋਂ? ਸਖਾਵਤ ਭਾਈ ਆ ਗਏ, ਅਮਾਨ ਸਾਹਿਬ ਆ ਗਏ, ਹੋਰ ਲੋਕ, ਉਹ ਉਦੋਂ ਮਤਲਬ ਕਿੰਨੀ ਪੇਮੈਂਟ ਲੈਂਦੇ ਸੀ मुख्तलिफ था को 20 को 25 को 30 उस वक्त? कितने साल पुरानी बात है? हाँ काफी साल पुरानी 8 साल हाँ। ਛੋਟੇ ਜਿਹੇ ਸੀਗੇ ਉਦੋਂ ਦੇ 8 साल पुरानी गल हाँ ਹੁਣ डबल हो जाएगी, ट्रिपल हो गई होनी ਹੁਣ ਤੇ अब तो 50,000 लेंगे कम। नहीं नहीं अब तो कोई ऐसा मसला नहीं होता है वो मगर कहते हैं कुछ ना कुछ मिले हाँ हाँ ਪੈਟਰੋਲ हाँ 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 कुछ ना कुछ मिले तो फिर उस पे यार ਲੇਕਿਨ ਗੱਲ ਇਹ ਹੈ ਕਿ ਭਾਈ ਨੇ ਉਸੇ ਟੀਵੀ ਤੇ ਚੱਲਦਾ, ਹਾਂਜੀ। ਟੀਵੀ ਵਾਲੇ ਪੈਸੇ ਦੇ ਦਿੰਦੇ ਨੇ। ਹੁਣ ਅਗਰ ਇਹ YouTube ਤੇ ਕਰੇਗਾ, ਇਹ ਕੈਮਰਾਮੈਨ ਲਏਗਾ, ਉਸ ਤੋਂ ਬਾਅਦ ਆਪਣਾ ਸੈੱਟ ਲਾਏਗਾ, ਉਸ ਤੋਂ ਬਾਅਦ ਸਾਰਾ ਕੁਝ ਕਰੇਗਾ, ਕਮ ਸੇ ਕਮ 20,000 ਵੀ ਚਲੋ ਲਾ ਲਓ ਇੱਕ ਆਰਟਿਸਟ ਨੂੰ ਅਗਰ ਵੱਡੇ ਨੂੰ ਦਿੰਦਾ, ਕਿ ਉਹ ਵੀ ਅਗਰ ਇਹਦੇ ਨਾਲ ਮੁਹੱਬਤ ਸਾਰੇ ਕਰਦੇ ਨੇ, ਉਹ ਵੀ ਕਹਿਣ ਚੱਲ ਕੋਈ ਗੱਲ ਨਹੀਂ ਯਾਰ ਅਸੀਂ ਖੈਰ, ਲੇਕਿਨ ਨਾ ਵੀ ਲੈਣ ਬੰਦਾ ਸ਼ਰਮੋ ਬਸ਼ਰਮੀ ਕੰਟਰੋਲ ਤੇ ਬੰਦਾ ਦਿੰਦਾ ਨਾ ਕਿ ਆਰਟਿਸਟ ਨੂੰ, ਤੇ YouTube ਤੋਂ ਇਹਨੂੰ ਉਹਨੇ ਆਉਣਾ ਹੀ ਨਹੀਂ। ਨਹੀਂ ਹੋਣੀ समझ आ रही गल दी? ये रौला वा। मगर कुछ लोगों के देखें जो अच्छे आर्टिस्ट या नाम वाले होते हैं उनके व्यूज अच्छे आ जाते हैं मगर अननोन के नहीं आते। नहीं अननोन ना लिया तू, मैं ही तो कह रहा अननोन अननोन फ्री में आ जाते हैं जो अच्छे नाम वाले होते नहीं, हैं तेरा पैसे मजा आना ही उनके साथ है जो आर्टिस्ट हैं जिनकी मशहूरी है कि यार ये बड़ा अच्छा कॉमेडियन है, उसको जब तू ऐसा मतलब अगों ढेठा करैक्टर ਹਾਂ ਜੀ है ना, ਨਾਲੇ ਉਸਤਾਦ ਜੀ ਹੁਣ ਉਹਨਾਂ ਨੂੰ ਸਮਝ ਆ ਸ਼ੇਖ ਕਾਸਮ ਕਰਦਾ ਕੀ ਆ हाँ। ਹੋ ਸਕਦਾ ਉਹ ਨਾ ਆਉਣ अच्छा अमान साहब ਦੀ ਕੋਈ ਗੱਲ ਦੱਸ ਤੇਰੇ ਸ਼ੋਅ 'ਚ ਜਿਹੜੀ ਤੈਨੂੰ ਯਾਦ, ਜਿਹੜੀ ਉਹਨਾਂ ਨੇ ਬਹੁਤ ਅੱਛੀ ਕੀਤੀ ਹੋਵੇ ਤੈਨੂੰ? अमानुल्लाह साहब अमानुल्लाह साहब ने कहा था यार मैं तब तक इस शो से उठ के नहीं जाऊंगा जब तक मैं तुम्हें हंसा ना लूं। उन्होंने फिर मुझे बातें यार कैसी मार, ਵਾਹ 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 ਵਾਹ, ਗੈਰਤਮੰਦ ਆਦਮੀ ਦਾ। ਉਹਨੇ ਕਿਹਾ ਤੂੰ ਰੌਲਾ ਇਹ ਨਾ ਕਿ ਤੂੰ ਹੱਸਦਾ ਹੱਸਦਾ ਨਹੀਂ ਤੇ ਲੋਕੀ ਤੇਰੇ ਨਾਲ ਖੱਪ ਕੁੱਪ ਕੇ ਬਗੈਰ ਸੌਣ ਤੋਂ ਚਲੇ ਜਾਂਦੇ। ਉਹਨਾਂ ਨੇ ਕਿਹਾ ਮੈਂ ਸ਼ੋਅ ਤੋਂ ਉਨੀ ਦੇਰ ਤੱਕ ਜਾਣਾ ਹੀ ਨਹੀਂ ਉੱਠ ਕੇ ਜਿੰਨੀ ਦੇਰ ਤੱਕ ਮੈਂ ਤੈਨੂੰ ਹਸਾ ਨਾ ਸਕਿਆ, ਕਿਉਂਕਿ ਮੈਂ ਮਾਨ ਲਾਇਆ ਤੇਰੇ ਸ਼ੋਅ 'ਚ ਤੇ ਇੰਜ ਤਾਂ ਨਹੀਂ ਮੈਂ ਜਾਣਾ ਹੁਣ। ਹਸਾਇਆ ਫਿਰ ਉਹਨਾਂ ਨੇ बिल्कुल हंसाया बिल्कुल हंसाया। ਉਹ ਭਾਈ ਉਹ ਤੇ मरे बंदे ਨੂੰ हसा ਦਿੰਦੇ ਸੀ, ਗੱਲ ਹੀ ऐसी करते थे एंड पे आके, है ना। मैं कोई एक बात जो तुझे याद हो कि उन्होंने मुझे ये कहा तो मेरे हंसी बहुत, मुझे बहुत हंसी आई। उन्होंने ना एक बड़ा मजेदार सुनाया तो जोक हमसाये वाला, मगर क्योंकि उस टाइम पे था तो वो ना कोई हमसायों काला था कि यार हमसाये में ये बात करते, मगर वो इतनी उन्होंने फ्लो में और उनका जो स्टाइल था ना वो स्टाइल से ही हंसी आती है। हाँ मतलब कोई और जोक मारे वही वाला तो वो उससे हंसी पहले आई। पहले तेरे ना खिजे होने हैं भी तू हंस नहीं रहा या तेनू की तकलीफ नहीं आ हंस है। रहा था, हाँ। बिल्कुल भी नहीं हंस रहा था। हाँ तेनू क्यों नहीं सी हासा आंदा? मतलब बड़ी ढीड़ अच्छे आर्टिस्ट तेरे को गए, तू तेरा ध्यान नहीं करता? एक तरीका होंदा कि ध्यान ही नहीं करना की गल हो रही है, अपना सोची जाना, ते फिर काहदा हासा आना। एक होंदा कि अगले दी गल गौर नाल सुन के ते फिर चुप रहना, फिर बंदा कहंदा यार वाकई हुण मैं भी जान के इधर उधर ध्यान करना तो जो मर्जी करी जो मैं सुनाई नहीं। पता क्या मैं ना दिमाग में ना कोई
सुनता हूँ मगर मेरे दिमाग में ना दुखी परेशानी वाली बातें मैं ले आता हूँ, ठीक है, फिर मुझे हंसी नहीं आती। ਜਦੋਂ ਕਿਹੜੀ ਗੱਲ हाँ ਯਾਨੀ ਜ਼ਿੰਦਗੀ ਤੇ ਜਿਹੜੇ ਕੋਈ ਪ੍ਰੋਬਲਮ ਕੁੜੀਆਂ ਉਹ ਸੋਚੀ ਜਾਣੀ हाँ हाँ ਤੇ ਅਮਾਨ ਸਾਹਿਬ ਖੱਪ ਰਹੇ ਨੇ, ਉਹਨਾਂ ਨੂੰ ਪਤਾ ਨਹੀਂ ਇਹਨੇ ਨੈਸ਼ ਦੇ ਅੰਦਰ ਮਤਲਬ ਦਿਲ ਕਰੇ ਕਿ ਫੌਦਗੀ ਭਾਈ ਕਿਸੇ ਦੀ ਫੌਦਗੀ ਸੋਚ ਰਿਹਾ ਹੈ। ਮੇਰੇ ਹੱਥ ਦੀ ਤਸਵੀਰ ਰੱਖੀ ਅਖਬਾਰ ਵਾਲੀ, ਆਹੋ ਟ੍ਰੇਨ ਵੱਜੀ। ਇਹ ਵੀ ਤੇ ਹੋ ਸਕਦਾ ਨਾ ਟਰੈਕ ਰੱਖਿਆ ਹੋਵੇ ਖਿਜਾ ਵਾਲਾ ਕਿ ਮੈਂ ਖਿਜੜਾ ਹੀ ਨਹੀਂ ਹੈਗਾ। ਉਹ ਕਹਿ ਤਾਂ ਰਿਹਾ ਨਾ ਕੰਮ ਹੀ ਇਹ ਸੀ। ਕੰਮ ਹੀ ਸੀ ਨਾ ਕਿ ਮੈਂ ਜਦੋਂ ਉਹ ਗੱਲ ਕਰ ਰਹੀ ਸੀ ਤੇ ਮੈਂ ਵੀ ਜ਼ੇਨ ਸੋਚ ਰਿਹਾ ਕਿ ਯਾਰ ਉਹਦੇ ਜ਼ਿਆਦਤੀ ਹੋ ਗਈ ਯਾਰ, ਉਹ ਯਾਰ ਉਹ ਬਹੁਤ ਮਸਲਾ ਬਣ ਗਿਆ, ਇਹ ਸੋਚੀ ਜਾਣਾ। ਅਗਲਾ ਖਪੀ ਜਾ ਰਿਹਾ, ਉਹਨੂੰ ਪਤਾ ਹੀ ਨਹੀਂ ਕਿ ਇਹਦਾ ਧਿਆਨ ਹੀ ਨਹੀਂ ਮੇਰੇ ਵੱਲ ਹੈਗਾ। ਲੇਕਿਨ ਸਾਈ ਸ਼ੇਖ ਸਾਹਿਬ ਵਾਲਾ ਉਹ ਸ਼ੋਅ ਹੁਣ ਨਹੀਂ ਚੱਲਣਾ। ਇਹਨਾਂ ਨੇ ਉਦੋਂ ਪਹਿਲਾਂ ਜਦੋਂ ਆਰਟਿਸਟਾਂ ਨੂੰ ਪਤਾ ਨਹੀਂ ਸੀ ਹੈ ਵੀ ਯਾਰ ਉਹ ਕਰਕੇ ਚਲੇ ਗਏ। ਹੁਣ ਪੂਲ ਦੇ ਵਿੱਚ ਬਿਠਾਇਆ ਹੋਇਆ ਸੀ ਇਫਤਖਾਰ ਠਾਕਰ ਸਾਹਿਬ ਨੂੰ, ਪੂਲ 'ਚ ਬਿਠਾਇਆ ਸੀ ਨਾ। ਹਾਂ, ਪੂਲ। ਉਹ ਪੂਲ ਦੇ ਵਿੱਚ ਇੰਟਰਵਿਊ ਹੁਣ ਕਿਚਨ ਕਰਨਾ। ਹਾਂ ਹੁਣ ਨਹੀਂ ਕਿ ਹੁਣ ਸਾਰੇ ਸਿਆਣੇ ਹੋ ਗਏ ਆ। मिठा चैलेंज है, ठीक है, तू मुझे भी हंसा के दिखा, 1000 रुपया दूंगा तुझे। ਚੈਲੰਜ ਫॉर ਕਾਮੇਡੀ ਉਹਨੇ ਸਟਾਰ ਜੀ ਆਪਣੇ ਚੈਲੰਜ ਲਿਆ ਉਹ ਪੈਸੇ ਦਿਓ ਪੁਰਾਣੇ। ਉਹਨੇ ਸਟਾਰ ਜੀ ਆਪਣੇ- ਪਿਛਲੇ ਸ਼ੋਅ 'ਚ ਜਦੋਂ ਆਏ ਕਮੈਂਟ ਨੋਨੀ ਮੈਂ ਨਹੀਂ ਕਰਦਾ। ਆਇਆ ਨਾ ਇਹਨਾਂ ਨੂੰ। नहीं नहीं अभी 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 ਉਹਨੇ ਆਪਣੀ ਆਈਡੀ ਤੇ 1000 रुपया तेरा, ਕਾਮੇਡੀ ਕਿੰਗ ਲਿਖਿਆ ਹੋਇਆ ਵਾ, ਉਹਨੇ ਹਸਾ ਦੇਣਾ ਵਾ। ये ले ਹੋਰ ਵੀ ਲਿਖਣ ਨੂੰ ਫਿਰਨ ये ਆਇਆ। ले 1000 रुपया। ਆਹ ਜ਼ਿੰਦਗੀ ਦਾ ਆਖਰੀ ਚਾਹ। ਉਹ ਪਾਈਏ ਨਹੀਂ ਹੱਸਦਾ ਪਤਾ ਨਹੀਂ ਓਏ ਪਤਾ ਹੱਸ ਪੈਣਾ ਇਹਨੇ ਯਾਰ, ਇਹਦਾ ਇੱਕ ਕੁੜੀ ਹੈਗਾ। हाथ ਮੈਂ ਜੋ ਮਰਜ਼ੀ ਕਰਾਂ। लगाए बगैर सिर्फ बोल कर। ਨਹੀਂ ਮੈਂ ਐਕਸਪ੍ਰੈਸ਼ਨ ਦਵਾਂ, ਮੈਂ ਫੇਸ ਬਣਾਵਾਂ, ਮੈਂ ਗੱਲ ਕਰਾਂ, ਤੁਸੀਂ ਹੱਸਣਾ ਵਾ। ਉਸਤਾਦ ਜੀ ਮਕਸਦ ਤੁਹਾਨੂੰ ਹਸਾਉਣ ਦਾ ਵਾ। ਉਸਤਾਦ ਜਿਹੜਾ ਕੁੜੀਆਂ ਨਾਲ ਕੰਨ 'ਚ ਜਾ ਕੇ ਕਹਿ ਉਹ ਨਹੀਂ ਨਹੀਂ ਕੁੜੀਆਂ ਨਹੀਂ ਆ ਭਾਈ, ਮਿੱਠੂ ਨੂੰ ਆਪਣਾ ਹੀ ਸਮਾਉਣ ਦੇ। ਦੱਸ ਉਸਤਾਦ ਜੀ ਨੇ ਤਾਂ ਹਸਾ ਹੀ ਦੇਣਾ ਵਾ। 1000 रुपया मिलेगा ਤੇ ਫੜਾਓ ਤੇ ਤੋਰੋ ਸਹੀ ਨਾ 1000। मुझे हंसाना। ਮੈਂ ਖਾਵਾ नहीं नहीं आओ। ना 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 ਉਸਤਾਦ ਜੀ 500 ਦੇ ਦੀ ਕਰ ਕਿਉਂ ਦੇਣਾ? ਯਾਰ, ਦੇਖ ਲੈ ਯਾਰ। ਮੈਨੂੰ ਸਕੇਚ ਯਾਦ ਆ ਗਿਆ ਤਾਰਾ ਪੁਰਾਣੇ ਸ਼ੋਅ ਵਾਲਾ। ਆਹ ਓਏ ਓਏ ਵਾਹ ਵਾਹ। ਮੈਨੂੰ ਆਫਤਾਬ ਕਹਿੰਦੇ ਤੂੰ ਮੈਨੂੰ ਹਿਸਾਬ ਮੈਂ ਤੈਨੂੰ 100 ਦਿਨ ਦੇਵਾਂਗਾ। ਆ ਆਪਣਾ ਤੇ ਮੈਂ ਸਿਰਫ ਆਫਤਾਬ ਸਾਹਿਬ ਨੂੰ ਕਿਹਾ, ਕਹਿੰਦੇ ਨਹੀਂ। ਤੁਹਾਨੂੰ ਸ਼ੇਖ ਸਾਹਿਬ ਮਾਨ ਸਾਹਿਬ ਤੋਂ ਇਲਾਵਾ ਬਿਸਮਿਲ੍ਲਾ ਉਸਤਾਦ ਜੀ ਦੀ ਹੈ। ਆ ਜੀ ਦੀ ਅਸੀਂ ਵੀ ਉਸਤਾਦ ਜੀ ਨੂੰ ਬਣਾਉਣਾ ਕੋਈ ਗੱਲ ਕੀਤੀ। नहीं नहीं मैंने पी ली है। ਹਾਂ ਠੀਕ। हाँ ਅਮਾਨ ਸਾਹਿਬ ਤੋਂ ਇਲਾਵਾ ਉਸਤਾਦ ਜੀ, ਅਮਾਨ ਸਾਹਿਬ ਤੋਂ ਇਲਾਵਾ ਤੁਹਾਨੂੰ ਕਿਹੜੇ ਕਿਹੜੇ ਬੰਦੇ ਦੀ ਗੱਲ ਤੇ ਹਾਸਾ ਆਇਆ ਹੈ ਜੈਨੂਇਨ? ਤੂੰ ਹਜ਼ਾਰ ਲੈ। ਇਹ ਭਾਈ ਨਹੀਂ ਹੱਸਣਾ, ਛੱਡ ਦਿਓ, ਇਸ ਦੁਨੀਆ ਦਾ ਹੈ ਹੀ ਨਹੀਂ। ਇਹ ਹੋਰ ਖਿੱਤਾ ਹੀ ਹੋਰ ਵਾ। ਕਿਉਂ? ਨਹੀਂ ਮੈਂ ਤੈਨੂੰ ਚੱਲ ਵੈਸੇ ਸਾਵਾਂ, ਪੈਸਿਆਂ ਤੋਂ ਬਗੈਰ ਵੈਸੇ ਤੂੰ ਪੂਰਾ ਬਣ, ਤੂੰ ਮੈਨੂੰ ਕਹਿ ਇਸ਼ਾਰਾ ਕਰ ਦੇਂਗੇ ਚਲੋ ਜੀ, ਪਹਿਲੇ ਆਪਣੇ ਆਪ ਨੂੰ ਠੀਕ ਕਰ ਲਾ। ताजी नहीं चढ़ ਪਤਾ ਮੈਂ ਕੀ ਕਰਾਂ। पता मुझे आपका। मैं कुछ भी नहीं आगे अच्छा मैं तुझे कहूँ भी कुछ ना, सिर्फ तेरी तरफ देखो तो हंस पे गल कर। मैं ये भी नहीं कह सकता, मैं मान गया। नहीं। चल मेरी गल सुन, नहीं। चल मेरी गल सुन, मैं कुछ नहीं करा, तू मेरी अख च अख पा के ना सिर्फ सीरियस हो जा बस। अच्छा ठीक। ਸੀਰੀਅਸ ਹੋ ਜਾ। नहीं मेरे हाथ देखते रहना, मैं तेरे को कहना चल ठीक। मतलब तू पहले नॉर्मल आए ना हंस, मैं तेरे को तो बिल्कुल इंज लगे कि सीरियस बंदा है। चल चल ਸਲਿਪ ਹੋ ਗਿਆ, ਸਲਿਪ ਹੋ ਜਾਂਦੇ ਤਾਂ ਜੀ ਫਿਰ ਯਾਰ ਮਿੱਠੇ ਤੂੰ यार ਇਹ ਜਿਹੜਾ ਅੱਖ ਵਾਲੀ ਗੇਮ ਨਾ ਬਹੁਤ ਇਹਦਾ ਗੇਮ ਹੁੰਦੀ ਹੈ, हाँ हाँ ਇਹ ਬਹੁਤ ਗੇਮ ਹੁੰਦੀ क्योंकि जब वो मुस्कुराए हैं ना मेरी भी हाँ। निकल आई नहीं, नहीं तो ताजे है कुछ है यार। ਤੇ ਭਾਈ ਮਿੱਠੇ ਨਾਲ ਕੀ ਕਰਦਾ ओ यार है ते मिठा नहीं फिक्का है यार है। ਓਏ ਇਸ ਲਈ ਤੈਨੂੰ ਬਗੈਰਤਾ ਮੈਂ ਤੈਨੂੰ ਮੈਸੇਜ ਕੀਤਾ ਸੀ ਫੇਸਬੁੱਕ ਤੇ। ਹਾਂ ਉਦੋਂ ਯਾਰ ਜਾ, ਮੈਂ ਉਹਦਾ ਸਕਰੀਨਸ਼ਾਟ ਲਾਉਣਾ ਅੱਜ, ਤੁਸੀਂ ਸਾਲ ਦੇਖਣਾ ਕਿਹੜਾ ਵਾ। ਤੇ ਮੈਂ ਕਹਿ ਰਿਹਾ सर मैं आपके शो में आना चाहता हूँ। ਹਾਏ हाँ ਹਾਂਜੀ ਉਦੋਂ ਭਾਈ ਇਹ ਅੱਛਾ ਇਹ ਟੀਵੀ ਦੀ ਹੁੰਦੇ ਸੀਗੇ। ਹਾਂ ਕੈਸੀ ਗੱਲ ਆ? ਤਾਂ ਸ਼ੇਖ ਆਸਮ ਸਰ ਸੀ, ਹੁਣ ਕੱਲਾ ਸ਼ੇਖ ਆਸਮ ਰਹਿ ਗਿਆ। ਨਹੀਂ ਹੁੰਦੇ, ਮੇਰਾ ਵੀ ਯਾਰ ਬਣ ਗਿਆ ਨਾ। ਓਏ ਹੋਏ ਸ਼ਾਇਦ ਮੇਰੇ ਕੋਲ ਇਹਦਾ ਮੈਸੇਜ ਬੈਠਿਆ ਅੱਜ। ਤੇਰੇ ਕਿਸ ਨਾਂ ਤੋਂ ਸੀ? शेख कासिम। ਤਾਜੀ ਮਸੀਜਰ ਤੇ ਤੁਸੀਂ ਅਜੇ ਰੱਖਿਆ ਹੋਇਆ ਨਾ ਨਾਮ। ਯਾਰ ਬੜਾ ਵੱਡਾ ਸਕਰੀਨਸ਼ਾਟ ਰੱਖਿਆ ਉਸਤਾਦ ਜੀ। ਸ਼ੇਖ ਕਾਸਿਮ। छड़ दो ਆ ਗਏ उस्ताद जी, आ गए छड़ दो ਉਹ ਨਹੀਂ साडी गल्ला छड़ दो। ਓਏ ਮੈਸੇਜ ਓਏ 2016 16 ਦਾ 29 ਦਸੰਬਰ 2016 2016। ਓਏ ਹੋਏ ਹੋਏ ਹੋਏ। ਐ ਸਰ ਇੱਕ ਮਿੰਟ ਠਹਿਰ ਜਾਓ। ਤੁਸੀਂ ਮੇਰੀ ਇਹਦੀ ਚੈਟ ਬਣੀ 16 10 26 9 ਸਾਲ। ਠੀਕ ਹੈ ਜੀ। ਸਭ ਤੋਂ ਪਹਿਲਾਂ ਮੇਰਾ ਮੈਸੇਜ
29 ਦਸੰਬਰ 2016 ਇਹ ਐਟ 11:35 AM शेख कासिम महमूद पहला मैसेज सलाम सर ठीक है जी वालेकुम सलाम मैं कहा सर आप कासिम भाई हैं शो के मेहमान कदरदान चल रहा है अभी भी सर हाँ मैं वो शो गलत लेता यानी मैंने पूछा मेहमान कदरदान चल रहा है अभी भी सर अगो कोई रिप्लाई नहीं फिर मैं क्या सर मेरा नाम सज्जाद है उदो डबिंग नहीं सी जानी नहीं सी मैं डबिंग करता हूँ पंजाबी में मेरी पहली मूवी बट और बटी थी और मैं जियो और मुख्तलिफ चैनल्स पे भी बहुत क्लिप्स मेरे चलते हैं मेरी फोन कॉल्स भी बहुत मशहूर हैं कफन वाली और मिस्त्री वाली मगर सर लोग मेरी शक्ल से वाकिफ नहीं हैं प्लीज अगर हो सके तो मुझे प्रोग्राम में आने का मौका दीजिएगा ਓਏ हाँ बिल्कुल मुझे अपना हेड से डिस्कस करना पड़े इस सिलसिले में मतलब मैं करूँगा मैं आपको कि सर कोई मसला नहीं सलाम सर फिर मैं किया 31 जून नू सर आपने बताया नहीं हाँ आई सो वांट टू डू समथिंग विद यू आपका कल कॉल करता हूँ मैं कहा ओके सर शुक्रिया ते वो कल तो बाद कॉल नहीं है यार मैं 2016 ਚ ਚੈਟ ਸ਼ੁਰੂ ਹੋਈ ਫਰਵਰੀ 2017 ਦੇ ਵਿੱਚ ਆਖਰੀ ਨੇ ਕਿਹਾ ਮੈਂ ਕੱਲ ਕਰਦਾ 8 महीने मैं बाद आपको अपने हेड का नाम भी बता देता हूँ ठीक है जिसने मुझे मना किया था जिसने कह दिया था कामरान मिर्जा उनका नाम था ठीक है हेड थे मैंने उनसे पूछा कि ये जानी साहब है ठीक है मैं इनका बहुत बड़ा फैन मैंने बुलाना चाहता हूँ उन्होंने मुझे यही कहा बिल्कुल जो आप अभी आप कह रहे हैं ਕਿਵੇਂ हाँ मैं अब क्या करता ਅੱਛਾ ਹੁਣ ਤੂੰ ਇੱਕ ਗੱਲ ਦੱਸ ਇਹ ਇੰਨਾ ਕੁਛ ਬੰਦਾ ਕਿਸੇ ਨਾਲ ਹੋਇਆ ਹੋਵੇ ਨਾ ਤੇ ਉਹ ਕਹਿੰਦਾ ਯਾਰ ਮੈਂ ਹੁਣ ਇਹਨੂੰ ਦੱਸੂਗਾ ਹੁਣ ਮੇਰਾ ਨਾਮ ਆ ਹੁਣੇ ਮੇਰੇ ਡਿੱਕੇ ਚੜੇ ऐसा तू जब मुझे मिला है तुझे लगा है कि मेरे इस बात का मेरे को गुस्सा है या कोई बातचीत है बिल्कुल भी नहीं क्योंकि मुझे याद है चैनल के ईद शो पे हमारी मुलाकात हुई थी हमने सेल्फी भी खींची थी अभी सेल्फी लगाई हुई है कि यार नहीं उसके बाद तेरा मेरा जो भी ताल्लुक बना हम शो करते रहे या मैं तुझे कहा कि कासम तू ये कर तुझे कभी फील हुआ कि यार मैंने इस बंदे को ऐसे कहा था और ये होर कोई ਹੁੰਦਾ ਤੈਨੂੰ ਕਹਿੰਦਾ ਹੁਣ ਮੈਂ ਤੈਨੂੰ ਦੱਸਦਾ ਹਾਂਜੀ नहीं नहीं मुंह नहीं कभी लगा तुझे? कभी नहीं क्योंकि जितना आपने सपोर्ट किया है ना इस इंडस्ट्री में किसी ने नहीं किया उसकी वजह ये है कि मेरा यकीन ये है कि तेरे हाथ में मेरी शोहरत इज्जत नहीं है ਵਾਹ 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 समझ आ रही है तू कुछ भी नहीं कर सकता ना मुझे मशहूर ना मुझे जलील ना मुझे कुछ भी नहीं कर सकता तेरे हाथ में है ही नहीं मेरा वक्त नहीं था जब मेरा वक्त आया तो फिर अल्लाह ने इनको सबब बना दिया ये जो देख रहे हैं ਵਾਹ 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 कि ये ले तू कासम के थ्रू इनके पास जाना चाहता था ना तू फलाने के थ्रू तरले करके इनके पास जाना चाहता था ना ये ले मैंने तुझे दे दिए सारे ਵਾਹ ਵਾਹ समझ आ रही तो ये मेरे पे अल्लाह का करम है मैं इसलिए नहीं सोचता कि इस बंदे ने मैनू उस टाइम नहीं इदां कीता ਤੇ ਉਸ ਬੰਦੇ ਦੀ ਕੀ ਔਕਾਤ ਆ ਕਿ ਤੁਹਾਨੂੰ ਇੱਜ਼ਤ ਸ਼ੋਹਰਤ ਦਵਾ ਦੇਵੇ ਤੁਹਾਨੂੰ ਜ਼ਿਲਤ ਦਵਾ ਦੇਵੇ ਇਹਦੇ ਸਾਜੀ ਇਹ ਅੱਲਾਹ ਤਾਲਾ ਦੀ ਜ਼ਾਤ ਇਹ ਅੱਲਾ ਦੀ ਜ਼ਾਤ ਹੈ ਨਾ ਬੇਸ਼ੱਕ, ਉਸ ਟਾਈਮ ਮੇਰਾ ਟਾਈਮ ਨਹੀਂ ਸੀ ਉਸ ਟਾਈਮ ਮੇਰਾ ਉਹ ਨਹੀਂ ਸੀ ਹਿਸਾਬ ਮੇਰਾ ਜਦੋਂ ਹਿਸਾਬ ਆਇਆ ਉਦੋਂ ਆ ਗਿਆ ਵਾਹ ਤੇ ਇਹ ਉਸ ਤੋਂ ਵੀ ਵੱਡੀ ਮੇਰੇ ਤੇ ਕਰਮ ਨਵਾਜ਼ੀ ਆ ਕਿ ਉਹ ਬੰਦੇ ਤੇ ਮੈਂ ਕੰਮ ਆ ਰਿਹਾ ਹਾਂ ਵਾਹ ਕੀ ਬਾਤ अगर ਹੈ मैं ਇਹਨਾਂ ਵਾਸਤੇ ਤਾੜੀਆਂ ਮਾਰ ਲਈ ਇੱਕ ਵਾਰੀ अगेन ਉਹ ਕੀ ਨੇ ਉਹ ਮੇਰੇ ਵੀਰ ਨੇ ਜਿੱਦਾਂ ਮੇਰੇ ਯਾਰ, ਫੈਮਿਲੀ ਮੈਂਬਰ ਹੁੰਦੇ ਉਦਾਂ ਹੀ ਮੈਂ ਹਾਂ। ਕਦੀ ਤਾਂ ਆਪਣੇ ਭਰਾ ਤੇ ਪਿਓ ਵਾਸਤੇ ਤਾੜੀਆਂ ਮਾਰੀਆਂ ਛੋਟੇ ਵੀਰ ਵਾਸਤੇ ਵੱਡੇ ਵੀਰ ਵਾਸਤੇ ਜੀ ਭਰਾ ਮੈਚ ਕੇ ਨਹੀਂ ਕਦੀ ਨਹੀਂ ਮੈਚ ਖੇਡਦਾ ਹੋਵੇ ਦੀ ਨਹੀਂ ਗੱਲ ਕਦੀ ਤੇਰੇ ਨਾਲ ਬੈਠਾ ਹੋਵੇ ਤੇਰੇ ਨਾਲ ਚਾਹ ਪੀਤੀ ਹੋਵੇ ਤੇਰੀ ਸਿਗਰਟ ਲਿਆਤੀ ਹੁਣ ਤੇਰਾ ਕੰਮ ਕਰਤਾ ਹੋਵੇ ਤੂੰ ਕਦੀ ਆ ਕੇ ਤੇ ਮੇਰੇ ਭਰਾ ਨੇ ਤਾੜੀਆਂ ਕਿਹਾ ਕਦੀ ਸੌਰੀ ਭਾਈ ਜੀ ਮੇਰੀ ਗਗਲੀ ਗੇਮ ਆ ਅੱਛਾ। ਹਾਂ ਤੁਸੀਂ ਬਹੁਤ ਪਿੱਛੇ ਤੁਰੇ ਫਿਰਦੇ ਆ अच्छा मैं एक बार फिर ये सब लोगों को बताना चाहूंगा कि मैं चैनल में जॉब करता था ठीक है डर मेरे गए। हाथ में नहीं था कि किसको किसको करना है कोई ठीक है नहीं वो चैनल का होता है हाँ अगर मैं अपना कर रहा होता तो फिर वो और बात है ਭਾਈਜਾਨ ਮੈਨੂੰ ਪਤਾ ਵਾ ਹਾਂ। ਮੈਂ ਵੀ ਸ਼ੋਅ ਅਗਰ 24 ਤੇ ਜਾਂ ਕਿਤੇ ਕਰਦਾ ਹਾਂ ਨਾ ਤੇ ਮੈਂ ਗੈਸਟ ਉਹਨਾਂ ਨੇ ਕਰਕੇ ਦੇਣੇ ਨੇ ਮੈਂ ਉਹਨਾਂ ਨੂੰ ਕਹਿ ਸਕਦਾ ਵਾਂ ਅੱਗੋਂ ਉਹਨਾਂ ਦੀ ਮਰਜ਼ੀ ਕਿਉਂਕਿ ਪੈਸੇ ਉਹਨਾਂ ਨੇ ਦੇਣੇ ਗੈਸਟ ਨੂੰ ਸਾਰਾ ਕੁਝ ਉਹਨਾਂ ਨੇ ਕਰਨਾ ਉਹਨਾਂ ਨੇ ਰੇਟਿੰਗ ਦੇਖਣੀ ਕਿ ਯਾਰ ਇਹ ਠੀਕ ਆ ਇਹ ਬੰਦੇ ਨੇ ਬੱਟ ਪੱਟੀ ਕੀਤਾ ਲੇਕਿਨ ਇਹਦਾ ਫੇਸ ਹੀ ਨਹੀਂ ਨੌਨ ਹੈਗਾ ਹਾਂਜੀ ਇਹਦਾ ਫੇਸ ਨੂੰ ਜਾਣਦਾ ਕੋਈ ਸਾਡਾ ਸ਼ੋਅ ਅਸੀਂ ਕੀ ਲੋਕਾਂ ਨੂੰ ਦੱਸਾਂਗੇ ਕੌਣ ਆ ਠੀਕ ਹੈ ਨਾ ਫਿਰ ਇਹ ਇੰਟਰਵਿਊ ਨੀਗਾ ਕਿ ਜਿਹਦੇ ਚ ਅਸੀਂ ਕਹੀਏ ਚਲੋ ਯਾਰ ਹਾਂਜੀ ਇਹਨਾਂ ਨੇ ਬੱਟ ਪੱਟੀ ਬਣਾਈ ਹੈ ਉਹ ਇਹ ਗੇਮ ਹੀ ਹੋ ਰਾ ਉੱਥੇ ਇਹ ਹੋ ਸਕਦਾ ਇਹ ਬੜੀ ਵਜ੍ਹਾ ਸੀ ਮੈਂ ਬਾਅਦ ਚ ਸੋਚਦਾ ਰਿਹਾ ਸਾਰਾ ਕੁਝ ਤੇ ਉਹ ਨੋ ਪ੍ਰੋਬਲਮ ਇਦਾਂ ਦੀ ਕੋਈ ਤੂੰ ਇਹ ਟੈਨਸ਼ਨ ਨਹੀਂ ਲੈਣੀ ਹਾਂ ਸ਼ੇਖ ਕਾਸਮ ਸਾਹਿਬ ਨੇ ਪਹਿਲੇ ਵੀ ਕਿਸੇ ਕੋ ਕੰਮ ਕੀਤਾ ਮੁੜ ਕੇ ਇੱਕ ਹੋਰ ਤੁਸੀਂ ਚੈਨਲ ਬਣਾਇਆ ਸੀ
ਉਹ ਵੀ ਕਿਸੇ ਕੋ ਕੀਤਾ, ਜਿਹੜਾ ਆਪਣਾ ਬਣਾਇਆ ਸੀ ਉਹ ਵੀ ਕਿਸੇ ਕੋ ਬਣਾਇਆ, ਤੁਸੀਂ ਆਪਣਾ ਕਿਉਂ ਨਹੀਂ ਬਣਾਉਂਦੇ? नहीं मैंने अपना अपना बनाया हुआ है ना, मेरा शेख कासिम ऑफिशियल है। ਪਹਿਲੇ ਵੀ ਸੀਗਾ, पहले तो मैं जॉब्स करता था, काम करता था लोग। ਤੂੰ ਵੀ ਸ਼ੇਖ ਕਾਸਿਮ ਹੀ ਸੀਗਾ। नहीं वो शेख कासिम फोन मैंने शेखिया को मैंने शेख कासिम ऑफिशियल कर दिया, ਹਾਂ उसका नाम चेंज कर ਉਹ ਚੈਨਲ ਤੁਸੀਂ ਲੈ ਲਓ। दिया, मेरा ही है। ਯਾਰ ਐਡੀ ਪਰੇਸ਼ਾਨੀ ਚ ਕਾਹਤੋਂ ਆ ਬੰਦਾ ਯਾਰ। ਉਸਤਾਦ ਜੀ ਰੋਡ ਸ਼ੋ ਮੈਂ ਵੀ ਇਹਨਾਂ ਨਾਲ ਕੀਤਾ ਸੀ, ਹੈ ਮੰਡੀ ਕੁਆਟਰ ਹੀ ਆਏ। ਇਹ ਲਓ, हाँ, इतना किया था। ਜਿਹਨੇ ਉਹ ਉਸਤਾਦ ਜੀ ਨੇ ਕਿਹਾ ਸੀਗਾ, ਉਸਤਾਦ ਯਾਰ ਨੋਨੀ ਤੂੰ ਇੱਕ ਕੰਮ ਕਰਨਾ, ਤੂੰ ਇਹਨੂੰ ਬੁਲਾ 1-2 ਦਿਨ ਵਾਸਤੇ, ਠੀਕ ਆ? ਸਵੇਰ ਇਹਨੂੰ ਤੂੰ ਲੈ ਗਿਆ, ਇਹਦੇ 5-7 ਸ਼ੋਅ ਮੁੰਡਿਆਂ ਦੇ ਨਾਲ ਕਰਾ ਦੇਣਾ, ਸ਼ੁਗਲ ਮੇਲਾ ਬੜਾ ਚੇਜ਼ਾ ਲੱਗੇਗਾ। ਠੀਕ ਹੈ। ਜਿਹੜੇ ਉੱਥੇ ਦੇ ਨਾ ਕੁਆਟਰ ਮੰਡੀ ਇੱਧਰ ਉੱਧਰ ਸਾਰੇ ਮੁੰਡੇ ਰੋਜ਼ ਨਾ 2 ਸ਼ੋਅ ਇਹਦੇ ਕਰਾ ਉੱਥੇ, 8-10 ਸ਼ੋਅ ਇਹਦੇ ਕਰਾ ਕੇ ਇਹਨੂੰ ਸੌਣਾ ਵਾ। ਔਰ ਟਾਰਗੇਟ ਰੱਖਾਂਗੇ ਟਾਰਗੇਟ ਰੱਖਣਾ ਕਿ ਇਹਨੂੰ ਸੌਣਾ ਵਾ। ਭਾਈ ਦੀ ਉਹੀ ਹਾਂ, ਤਾਜੀ ਮੈਂ ਕੋਈ ਕਰਵਾਦਾ ਮੱਕੂ ਨੇ ਵੀ ਕਰਾ ਦੇ। 4 ਸ਼ੋਅ ਤੇ ਤੁਸੀਂ ਜੋ ਮੈਨੂੰ ਕਿਹਾ ਸੀ ਮੈਂ ਕਰਾਇਆ ਸੀਗਾ, ਉਹ ਪੀਕੇ ਉਹਨਾਂ ਨਾਲ ਸਾਰਿਆਂ ਨਾਲ ਕਰਾਇਆ ਮੈਂ। ਆਹੋ ਉਹ ਸਹੀ ਰਹੇ ਸੀ ਸ਼ੋਅ। हाँ, ਉਹ ਜੁੱਤਾਂ ਵਾਲੇ ਸੀ ਨਾ ਉਸਤਾਦ ਜੀ अच्छे भी उस ਨਹੀਂ ਉਹ ਜੋ ਮਰਜ਼ੀ ਨੂੰ ਕਰਨ, ਇਹ ਢੇਠਾ ਅੱਗੋਂ, ਇਹ ਨਾ ਇੱਕ ਫੁੱਲ ਢੇਠਾ। ਇਹ ਤੇ ਕੋਈ ਗੱਲ ਹੀ ਨਹੀਂ ਕਿ ਯਾਰ ਮੈਂ ਬੜਾ ਸੁਣਿਆ ਸੀ ਜੁਗਤ, ਮੈਨੂੰ ਮਜ਼ਾ ਹੀ ਨਹੀਂ ਆ ਰਿਹਾ, ਫੈਸਲਾਬਾਦ ਦਾ ਬੜਾ ਨਾਂ, ਇਹ ਹੀ ਕਈ ਹੋਰ ਖਜਾਈ ਜਾ ਰਿਹਾ ਉਹਨਾਂ ਨੂੰ, ਹੈਨਾ? ਲੋ ਜੀ ਭਾਜੀ ਆਪਣਾ ਖਿਆਲ ਰੱਖੋ, ਦਾਦੇ ਚਲੀਏ ਫਿਰ ਚਲਿਏ ਜੀ, ਐਸਨ ਕੋ ਅੱਲਾ ਖੈਰ। ਡਿਸਕੇ। ਓਕੇ। ਤੁਸੀਂ ਕੀ ਲੈਣ ਜਾਣਾ ਵਾ? ਜੀ ਜਾਂ ਤੋਂ ਗੁੱਸੇ ਨੂੰ ਇਦਾਂ ਉਹ ਯਾਰ ਅਸੀਂ ਸਵੇਰ 10-11 ਵਜੇ ਨਿਕਲਣਾ ਵਾ, ਤੁਸੀਂ 10-11 ਵਜੇ ਜ਼ਿੰਦਗੀ 'ਚ ਕਦੀ ਨਹੀਂ ਆਉਣਾ। ਹਾਂ ਜੀ ਮੈਂ ਇੱਧਰ ਮੈਂ ਆਵਾਂਗਾ, ਮੇਰੇ ਨਾਲ ਸ਼ਰਤ ਰੱਖ ਲਓ ਇੱਥੇ। ਚਲੋ ਸਦਕੇ ਠੀਕ। ਜਾਵਾ, ਤੁਹਾਨੂੰ ਕਹਿਤਾ ਸਾਰੀ ਜ਼ਿੰਦਗੀ ਮਿੱਠਾ ਨੇਰੇ ਮੂੰਹ ਇੱਥੇ ਆਉਂਦਾ ਰਿਹਾ, ਮੂੰਹ ਨੇਰੇ ਮੂੰਹ ਤੋਸੇ ਨਹੀਂ ਆਉਣਾ। ਉਸਤਾਦ ਜੀ ਉੱਥੋਂ ਮਠਿਆਈ ਦੇ ਡੱਬੇ ਲੈਣ ਚੱਲੇ ਆ, ਉਹਨੂੰ ਥੋੜੀ ਮਿਲੇ ਚੱਲੇ। ਚਲੋ ਭਾਈਜਾਨ ਗੱਲ ਇਹ ਆ, ਚਲੋ ਸਾਡਾ ਕੱਟ ਦਿਓ। ਸੁਬਹ ਲਾਲਾ ਕਿੰਨੇ ਵਜੇ ਆ ਜਾਏਗਾ? 11 ਵਜੇ ਆ ਜਾਏਗਾ। ਆ ਜਾਓ 11 ਵਜੇ ਅਸੀਂ ਸੁਬਹ ਇੱਥੋਂ ਨਿਕਲ ਜਾਣਾ, ਠੀਕ ਹੈ। ਲੱਗ ਜਾਏਗਾ ਪਤਾ ਕਿੰਨੇ ਜਾਣਾ। ਉਸਤਾਦ ਜੀ 11:01 ਤੇ ਗੱਡੀ ਬਾਹਰ ਹੋਣੀ ਆ। ਓਕੇ ਅੱਲਾ ਖੈਰ ਕਰੇਗਾ, ਕੋਈ ਨਹੀਂ। ਤੁਸੀਂ 11:07 ਤੇ ਆ ਕੇ ਕਹੋ ਹੋ ਜੀ ਇੰਨਾ ਵੀ ਨਹੀਂ ਸੀ ਸਾਡਾ ਕਰ ਸਕਦੇ, ਐਂ ਨਹੀਂ ਨਹੀਂ ਹੋਣਾ। ਫੋਨ ਨਹੀਂ ਮੈਨੂੰ ਕਰਨਾ। 11 ਵਜੇ ਫੋਨ ਕਰੋ ਕਿ ਉਸਤਾਦ ਜੀ ਮੈਂ ਅਬਦੁੱਲਾਪੁਰ ਪਹੁੰਚ ਗਿਆ, ਬਸ ਮੈਂ ਆ ਰਿਹਾ 11 ਵਜੇ। ਜਦੋਂ 11 ਵਜ ਕੇ ਉੱਥੋਂ ਵਾਪਸ ਚਲੇ ਜਾਣਾ। अल्लाह खैर करेगा, कोई रोड़ा हाँ, नहीं। एक बार उसको अलग बुलाया तो उसको अलग बैठा, तो ये अलग अलग क्यों नहीं चले जाते? उसने ਉਹਨੇ कहा ਐਸਨ ਨੇ हाँ हाँ ਨਹੀਂ ਉਹ ਤਾਂ ਯਾਰ ਪਿਆਰ ਕਰਦਾ ਸਾਡੇ ਨਾਲ, ਉਹਦੇ ਕਦੋਂ ਉਹਦੇ ਹਿਸਾਬ ਕਿਤਾਬ ਮੈਂ ਤੁਹਾਨੂੰ ਹਿਸਾਬ ਲਾ ਲਿਆ ਸੀ। ਮੈਂ ਉਹਨੂੰ ਕਿਹਾ ਯਾਰ ਮੈਂ ਇਕੱਲਾ ਹੀ ਆ ਜਾਵਾਂਗਾ, ਮੈਂ ਨਹੀਂ ਕਿਸੇ ਨੂੰ ਲੈ ਕੇ ਆਉਣਾ। ਕਹਿੰਦਾ ਸਾਜ ਜੀ ਤੁਸੀਂ ਇਕੱਲੇ ਆ ਜਾਓ, ਤੇ ਜੇ ਕਹਿ ਰਹੇ ਨੇ ਕਿ ਜਾਣਾ ਤੇ ਮੈਂ ਹੁਣ ਦੱਸਦਾ ਨਾ सुबह 11 बजे मैंने इधर से निकल जाना है, वेट नहीं मैंने करना। 11 ਵਜੇ ਮੈਨੂੰ ਇਹ ਫੋਨ ਆਉਂਦਾ ਹੁੰਦਾ ਮਿੱਠੇ ਦਾ ਕਿ ਮੈਂ ਰਸਤੇ 'ਚ ਹਾਂ, ਤੇ ਅੱਗੋਂ ਇਹਨੂੰ ਜਿਹੜਾ ਬੰਦਾ ਨਾਲ ਬੈਠਾ ਮੇਰੇ ਕਹਿੰਦਾ ਹੁੰਦਾ, ਉਹ ਕਹਿੰਦਾ ਹੁੰਦਾ ਕਿ ਅਸੀਂ ਨਿਕਲ ਗਏ ਆ। 2-3 ਵਾਰੀ ਇਦਾਂ ਹੋ ਚੁੱਕਿਆ। नहीं, एक और ਮੇਰੇ ਚਪੇੜ ਪਈ ਆ, ਪਿੱਛੇ ਦਾ ਇੱਕ ਵਾਰੀ ਹੋਇਆ ਵਾ। ਮੇਰੇ ਚਪੇੜ ਪਈ ਆ। ਅਸੀਂ ਉਹ ਅਗਲਾ ਅੰਡਰਪਾਸ ਟੱਪਣੇ ਤੇ ਮੈਨੂੰ ਨਾ ਮੈਂ ਸਾਜਲ ਦੇਖਿਆ ਤੇ ਭਾਈ ਮਿੱਠੇ ਦਾ ਫੋਨ ਆ ਗਿਆ। ਮੈਂ ਯੈਸ ਕਰਕੇ ਮੈਂ ਕਿਹਾ ਹਾਂਜੀ ਕਿੱਥੇ ਆ? ਮੈਂ ਕਿਹਾ ਅਸੀਂ ਫਲਾਣੀ ਜਗ੍ਹਾ ਤੇ ਆ। ਤੇ ਉਸਤਾਦ ਜੀ ਕਹਿੰਦੇ ਕੌਣ ਆ? ਮੈਂ ਕਿਹਾ ਜੀ ਭਾਈ ਮਿੱਠਾ ਵਾ। ਤੇ ਪਤਾ ਨਹੀਂ ਕਿਹੜੇ ਸਟਾਈਲ ਨਾਲ ਮੇਰੇ ਚੰਡ ਵੱਜ ਗਈ ਆਪਣਾ ਵਾ। ਮੈਂ ਦੇਖਾਂ ਮੈਂ ਕੋਈ ਆ ਗਿਆ। ਮੈਂ ਕਿਹਾ ਤੈਨੂੰ ਕਿੰਨੇ ਕਿਹਾ ਤੂੰ ਨਹੀਂ ਤਫਸੀਲ ਦੇ ਰਿਹਾ? ਉਸਤਾਦ ਜੀ ਚਲੋ ਠੀਕ ਆ ਕੇ ਕਹਿੰਦਾ ਅੰਦਰ ਕੁਛ ਆਵਾ ਵਾ। ਚਲੋ ਜੀ ਲੋ मुझे बता अगर बात आई हैरान पहले करेगा करते हैं, पहले मैं कर दूं। हाँ तो फ्री बात। हाँ अगर आया मुझे बता आया सुबह अगर 11 बजे ये दोनों आगे आप ना आए फिर ਮੈਂ ਇੱਥੇ ਹੀ ਯਾਰ ਇਹਨਾਂ ਨੂੰ ਆਉਣਾ ਨਹੀਂ ਪੈਂਦਾ, ਇਹਨਾਂ ਨੂੰ ਸਿਰ ਅੱਖ ਖੋਲਣੀ ਹੁੰਦੀ ਆ। ਲਵ ਯੂ ਯਾਰ, ਖੁਸ਼ ਰਹੋ ਰੱਬ ਰੱਖਾ।